ਨਜ਼ਰ ਪ੍ਰੋਗਰਾਮ ਤੁਹਾਡੇ ਲਈ ਆਪਾਂ ਰੋਜ਼ਾਨਾ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਇਸ ਟਾਈਮ ਅੱਜ ਦੇ 9 ਅਪ੍ਰੈਲ ਦਿਨ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਜਿਨ੍ਹਾਂ ਦੇ ਹੈਲਥ ਇੰਸ਼ੋਰੈਂਸ ਉਹ ਲੂਜ਼ ਹੋ ਗਈ ਆ ਕਿਉਂਕਿ ਉਹਨਾਂ ਦੇ ਇੰਪਲੋਇਰ ਦੇ ਦੁਆਰਾ ਉਹਨਾਂ ਨੂੰ ਜਿਹੜਾ ਆ ਉਹ ਨੌਕਰੀ ਤੋਂ ਜੇ ਕੱਢ ਦਿੱਤਾ ਗਿਆ ਆ, ਅਤੇ ਜਾਂ ਜੇ ਤੁਹਾਡੀ ਤਨਖਾਹ ਦੇ ਵਿੱਚ ਘਾਟਾ ਹੋਇਆ ਆ ਅਤੇ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਦਾ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ 559 374 4541 ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਜਿਹੜਾ ਜੀ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਫੈਲਾਉਣ ਦੀ ਸਾਜ਼ਿਸ਼ ਰਚਣ ਦੇ ਸ਼ੱਕ ਦੇ ਵਿੱਚ ਨੌਜਵਾਨ ਨੂੰ ਹੁਣ ਇਹਨਾਂ ਨੇ ਕੁੱਟ ਕੇ ਮਾਰਿਆ। ਉੱਦਾਂ ਇਹ ਲਾਸ਼ਾਂ ਦੇ ਲਾਗੇ ਨਹੀਂ ਜਾਂਦੇ ਅਤੇ ਇਹ ਕੀ ਕਰੀ ਜਾਂਦੇ? ਪਰ ਜੋ ਮੀਡੀਆ ਨੇ ਪ੍ਰਚਾਰ ਕੀਤਾ ਇੱਕ ਭਾਈਚਾਰੇ ਦੇ ਖਿਲਾਫ, ਜਿਸ ਤਰ੍ਹਾਂ ਇੱਕ ਸਿਆਸੀ ਤਨਜ਼ੀਮ ਦੇ ਕੁਝ IT ਸੈੱਲ ਦੇ ਕਾਰਕੁਨ ਲੱਗੇ ਹੋਏ ਸੀਗੇ, ਕੁਝ ਆਪਣੀ ਸਮਾਜਿਕ ਜੋ ਪਰਸੈਪਸ਼ਨ ਸੀਗੀ ਕੁਝ ਲੋਕਾਂ ਦੀ, ਇਹਨਾਂ ਸਾਰੀਆਂ ਨੇ ਇਹ ਰਿਜ਼ਲਟ ਦੇਣਾ ਹੀ ਦੇਣਾ ਸੀਗਾ। ਸੋ ਮੀਡੀਆ ਦਾ ਪ੍ਰਚਾਰ ਇੰਨਾ ਜ਼ਿਆਦਾ ਕੁ ਫੈਲਾਇਆ ਕਿ ਛੱਡੋ ਗੱਲ, ਇੰਨਾ ਜ਼ਿਆਦਾ ਉਹਦੇ 'ਤੇ ਕਸ਼ੀਦਗੀ ਵਾਲਾ ਮਸਾਲਾ ਹੈ ਨਾ ਕਿ ਲੋਕ ਹੈਰਾਨ ਰਹਿ ਜਾਂਦੇ ਆ ਕਿ ਇਹ ਬਿਮਾਰੀ 'ਚੋਂ ਵੀ ਧਰਮ ਲੱਭਦੇ ਆ, ਬਿਮਾਰੀ 'ਚੋਂ ਵੀ ਮਜ਼ਹਬ ਲੱਭਦੇ ਆ। ਤਾਂ ਮੇਰੇ ਖਿਆਲ ਦੇ ਨਾਲ ਵਾਇਰਸ ਜਿਹੜਾ ਸਭ ਤੋਂ ਖਤਰਨਾਕ ਵਾਇਰਸ ਤਾਂ ਫਿਰ ਉਹੀ ਹੈ ਜਿਹੜਾ ਇਹਨਾਂ ਦੇ ਜ਼ਹਿਨ ਦੇ ਵਿੱਚ ਹੈ, ਜਿਹੜਾ ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਆ। ਤਾਂ ਇਹ ਨਤੀਜਾ ਇਸੇ ਚੀਜ਼ ਦਾ ਹੀ ਆ, ਕਿਉਂਕਿ ਦੇਖੋ ਯੂਪੀ ਪੁਲਿਸ ਨੇ ਨਾ ਲਗਾਤਾਰ ਬਕਾਇਦਾ ਇੱਕ ਮੁਹਿੰਮ ਚਲਾਈ ਹੋਈ ਸੀਗੀ, ਔਰ ਕਮਾਲ ਦੀ ਗੱਲ ਕਿ ਵੱਡੇ ਵੱਡੇ ਜਿਹੜੇ ਕੌਮੀ ਪੱਤਰਕਾਰ ਆ ਉਹਨਾਂ ਦੀਆਂ ਫਾਲਸ ਖਬਰਾਂ ਨੂੰ, ਫੇਕ ਖਬਰਾਂ ਨੂੰ ਯੂਪੀ ਪੁਲਿਸ ਕਾਊਂਟਰ ਕਰਦੀ ਗਈ, ਪਰ ਉਹ ਬਾਵਜੂਦ ਫਿਰ ਇਸ ਬਿਮਾਰੀ ਨੂੰ ਜੋੜਦੇ ਰਹੇ। ਉਹ ਤੁਹਾਨੂੰ ਪਤਾ ਹੈ ਤਬਲੀਗੀ ਜਮਾਤ ਵਾਲਿਆਂ ਨੇ ਜੋ ਕੀਤਾ ਸਹੀ ਨਹੀਂ ਕੀਤਾ, ਗਲਤ ਕੀਤਾ ਉਹਨਾਂ ਨੇ, ਆਪਾਂ ਡੇ 1 ਤੋਂ ਕਹਿੰਦੇ ਹਾਂ। ਪਰ ਜਿਸ ਤਰ੍ਹਾਂ ਇੱਕ ਧਰਮ ਨਾਲ, ਇੱਕ ਮਜ਼ਹਬ ਨਾਲ ਜੋੜਿਆ ਗਿਆ, ਖਾਸ ਤੌਰ ਤੇ ਇੱਕ ਸੋਚ ਦੇ ਤਹਿਤ, ਉਹ ਵੀ ਮਾੜਾ ਆ। ਤਾਂ ਉਹਦਾ ਸਿੱਟਾ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਇਹ ਕੋਈ 20-22 ਸਾਲਾਂ ਦਾ ਗੱਭਰੂ ਮੁੰਡਾ ਸੀਗਾ, ਇਹ ਗਿਆ ਸੀਗਾ ਕਿਤੇ ਮੇਰੇ ਖਿਆਲ ਦੇ ਨਾਲ ਲਾਂਬੇ MP ਦੇ ਵਿੱਚ ਸੀਗਾ। ਉਸ ਤੋਂ ਬਾਅਦ ਇਹ ਉੱਥੋਂ ਇੱਕ ਸਬਜ਼ੀ ਵਾਲੇ ਟਰੱਕ ਦੇ ਵਿੱਚ ਚੜ੍ਹ ਕੇ ਆਇਆ, ਚੜ੍ਹ ਕੇ ਆ ਕੇ ਤੇ ਜਦੋਂ ਆਜ਼ਾਦਪੁਰ ਮੰਡੀ 'ਚ ਉਤਰਿਆ, ਦਿੱਲੀ ਦੇ ਲਾਗੇ ਬਵਾਨਾ ਜਿਹੜਾ, ਉੱਥੇ ਜਦੋਂ ਆਜ਼ਾਦਪੁਰ ਮੰਡੀ 'ਚ ਉਤਰਿਆ ਇਹਨੂੰ ਫੜ ਲਿਆ ਗਿਆ ਸੀਗਾ। ਮੁਸਲਮਾਨਾਂ ਦਾ ਮੁੰਡਾ ਹੀ, ਜਦੋਂ ਹੀ ਫੜ ਲਿਆ, ਹਰੇਵਲੀ ਪਿੰਡ ਦਾ ਸੀਗਾ, ਨਾਲ ਹੀ ਬਵਾਨਾ ਦੇ ਪਿੰਡ ਹਰੇਵਲੀ, ਤੇ ਉੱਥੇ ਨੂੰ ਫੜ ਕੇ ਫਿਰ ਕੁਆਰੰਟੀਨ ਕੀਤਾ ਗਿਆ। ਉਸ ਤੋਂ ਬਾਅਦ ਜਿਹਦਾ ਸੈਂਪਲ ਲਿਆ ਗਿਆ, ਟੈਸਟਿੰਗ ਜਦ ਹੋਈ ਤਾਂ ਇਹ ਨੈਗੇਟਿਵ ਆਇਆ। ਉਸ ਤੋਂ ਬਾਅਦ ਜਦ ਇਹ ਪਿੰਡ ਪਹੁੰਚਿਆ ਤਾਂ ਕੁਛ ਪਿੰਡ ਵਾਲਿਆਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਸਾਜ਼ਿਸ਼ਨ ਕਰੋਨਾ ਫੈਲਾ ਰਿਹਾ। ਤਾਂ ਉੱਥੇ ਫਿਰ ਕੁਛ ਬੰਦਿਆਂ ਨੇ ਜਿਹੜੇ ਕਿ ਯਮਦੂਤ ਦਾ ਹੀ ਰੂਪ ਧਾਰ ਗਏ, ਇਸ ਗੱਭਰੂ ਮੁੰਡੇ ਨੂੰ, ਮਹਿਬੂਬ ਅਲੀ ਜੀ ਦਾ ਨਾਮ ਸੀਗਾ, ਕੁੱਟ ਕੇ ਮਾਰ ਦਿੱਤਾ। ਪੁਲਿਸ ਨੇ ਚਲੋ 3 ਕੁ ਬੰਦਿਆਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ, ਕਾਰਵਾਈ ਇਹਨਾਂ ਨੇ ਫਟ ਕੀਤੀ ਆ। ਪਰ ਇਹ ਜਿਹੜਾ ਘਟਨਾਕ੍ਰਮ ਵਾਪਰਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਸੰਕੇਤ ਆ, ਕਿਉਂਕਿ ਹਾਲੇ ਵੀ ਇਹ ਖਬਰਾਂ ਜਿਹੜੀਆਂ ਖਤਮ ਨਹੀਂ ਹੋਈਆਂ, ਹਾਲੇ ਵੀ ਇਹ ਪਰਸੈਪਸ਼ਨ ਟੁੱਟੀ ਨਹੀਂ ਹੈ, ਹਾਲੇ ਵੀ ਲੋਕਾਂ ਦੀ ਸੋਚ ਦੇ ਵਿੱਚ ਜਾਗਰਤੀ ਨਹੀਂ ਆਈ ਕਿ ਭਾਈ ਬਿਮਾਰੀ ਜਿਹੜੀ ਆ ਉਹ ਇੱਕ ਧਰਮ ਦੀ ਨਹੀਂ, ਇੱਕ ਮਜ਼ਹਬ ਦੀ ਨਹੀਂ। ਇਹਦੇ ਨਾਲ ਈਸਾਈ ਵੀ ਮਰਨ ਡਏ ਆ, ਸਿੱਖ ਵੀ ਮਰਨ ਡਏ ਆ, ਮੁਸਲਮਾਨ ਵੀ ਮਰਨ ਡਏ, ਸਾਰੇ ਮਰਨ ਡਏ ਆ। ਇਸ ਵੇਲੇ ਇਹਨਾਂ ਚੀਜ਼ਾਂ ਦੀ ਸਾਡੇ ਸਮਾਜ 'ਚ ਜਗ੍ਹਾ ਨਹੀਂ ਹੋਣੀ ਚਾਹੀਦੀ। ਪਰ ਤੁਹਾਨੂੰ ਪਤਾ ਹੀ ਆ, ਉਹ ਕਿਸੇ ਨੇ ਕਿਹਾ ਸੀਗਾ ਕਿ ਜਹਾਲਤ ਰੋਗ ਥਾ ਜੋ ਦਿਲ ਕੇ ਅੰਦਰ, ਵਹੀ ਮਜ਼ਹਬ ਹਮਾਰਾ ਹੋ ਗਿਆ ਹੈ। ਜੋ ਜਹਾਲਤ ਦਾ ਰੋਗ ਸੀ ਨਾ, ਉਹੀ ਮਜ਼ਹਬ ਬਣ ਗਿਆ। ਉਹਦਾ ਨਾਂ ਜੋ ਮਰਜ਼ੀ ਰੱਖ ਲਓ, ਜੇ ਕੋਈ ਜਹਾਲਤ ਕਿਸੇ ਮੁਸਲਮਾਨ ਨੂੰ ਪੀੜਿਤ ਕਰਦੀ ਆ ਤਾਂ ਉਹਦਾ ਮਜ਼ਹਬ ਉਹ ਗਿਣ ਲਓ, ਤੇ ਜੇ ਕੋਈ ਹਿੰਦੂ ਨੂੰ ਕਰਦੀ ਆ ਤੇ ਉਹ ਗਿਣ ਲਓ। ਪਰ ਇਹਨਾਂ ਦਾ ਮਜ਼ਹਬ ਜਿਹੜਾ ਵਾਕਈ ਜਹਾਲਤ ਵਾਲਾ ਮਜ਼ਹਬ ਆ,
ਕਿਉਂਕਿ ਅਸਲ ਮਜ਼ਹਬੀ ਬੰਦਾ ਹੈ ਜਿਹੜਾ, ਅਸਲ ਧਰਮੀ ਬੰਦਾ, ਉਹ ਇਸ ਤਰ੍ਹਾਂ ਥੋੜੀ ਨਾ ਬਿਮਾਰੀਆਂ ਨੂੰ ਵਰਗੀਕਰਨ ਦਿੰਦਾ। ਇਸ ਤਰ੍ਹਾਂ ਥੋੜੀ ਨਾ ਕਿ ਬਿਮਾਰੀ ਦੇ ਨਾਮ ਤੇ ਕਿਸੇ ਨੂੰ ਕੁੱਟ ਕੇ ਮਾਰ ਦਿੰਦਾ, ਜਦ ਕਿ ਨੈਗੇਟਿਵ ਹੈ ਮੁੰਡਾ। ਤੁਸੀਂ ਉਹਦੀ ਰਿਪੋਰਟ ਚੈੱਕ ਕਰ ਲਓ, ਤੁਸੀਂ ਸਰਕਾਰ ਨੂੰ ਪੁੱਛੋ ਕਿ ਹਾਂ ਭਾਈ ਇਹਨੂੰ ਕਿਉਂ ਛੱਡਿਆ, ਤਾਂ ਤੁਸੀਂ ਕੁੱਟ ਕੇ ਕਿਸੇ ਦਾ ਘਰ ਹੀ ਉਜਾੜ ਦਿੱਤਾ। ਖੈਰ ਬਹੁਤ ਹੀ ਦਿਲ ਨੂੰ ਮੈਂ ਕਹੂੰਗਾ ਕਿ ਦਿਖਾਉਣ ਵਾਲੀ ਖਬਰ ਆ ਕਿ ਇੱਕ ਨੌਜਵਾਨ ਮੁੰਡੇ ਨੂੰ ਸ਼ੱਕ ਦੇ ਵਿੱਚ ਹੀ ਕੁੱਟ ਕੇ ਇਹਨਾਂ ਨੇ ਮਾਰ ਦਿੱਤਾ। ਸੋ ਬਾਕੀ ਵੀ ਕੁਝ ਹੋਰ ਖਬਰਾਂ ਨੇ, ਉਹਨਾਂ ਤੇ ਆਪਾਂ ਝਾਤ ਪਾਉਂਦੇ ਚੱਲਦੇ ਹਾਂ। ਕੌਮਾਂਤਰੀ ਪੱਧਰ ਤੋਂ ਲੱਗਦੇ ਹਾਂ। UK 'ਚ ਫਿਰ 24 ਘੰਟਿਆਂ ਦੇ ਦੌਰਾਨ ਤਕਰੀਬਨ 900 ਮੌਤਾਂ ਹੋਈਆਂ ਨੇ। ਅਮਰੀਕਾ ਤੋਂ ਵੀ ਇੱਕ ਖਬਰ ਆ, ਹੁਣ ਪੁਸ਼ਟੀ ਤੁਸੀਂ ਕਰਦੇ ਹੋ ਬਾਅਦ ਦੇ ਵਿੱਚ, ਕਿ ਕਰੋਨਾ ਨਾਲ 11 ਭਾਰਤੀਆਂ ਦੀ ਮੌਤ ਹੋਈ ਹੈ। 16 ਦੀ ਰਿਪੋਰਟ ਜਿਹੜੀ ਹੈ ਪੋਜ਼ਿਟਿਵ ਆ। ਹੁਣ ਪਤਾ ਨਹੀਂ ਹੈ ਕਿ ਉਹ 11 ਭਾਰਤੀ ਹੈ ਜਿਹੜੇ ਉਹ ਕਿੰਨੇ ਦਿਨਾਂ ਦੇ ਵਿੱਚ ਡੈਡ ਹੋਇਆ, ਕੀ ਹੁਣ ਤੱਕ ਹੋਇਆ ਜਾਂ ਇਹਨਾਂ ਵਕਫੇ ਦੇ ਦੌਰਾਨ ਹੋਏ ਜਿਹੜਾ ਵਕਫਾ ਚੱਲਦਾ ਪਿਆ। ਖੈਰ ਅੱਗੇ ਸਾਊਦੀ ਅਰਬ ਤੋਂ ਕਿ ਸ਼ਾਹੀ ਖਾਨਦਾਨ ਵੀ ਕਰੋਨਾ ਦੇ ਕਹਿਰ ਤੋਂ ਬਚ ਨਹੀਂ ਸਕਿਆ। ਦੱਸਦੇ ਆ ਕਿ 100 ਜੀ ਇਹਨਾਂ ਦੇ ਤਕਰੀਬਨ, ਕੁਛ ਤੇ 150 ਦੱਸਦੇ ਆ ਕਿ 100-150 ਜੀ ਇਹਨਾਂ ਦਾ ਜਿਹੜਾ ਪੀੜਤ ਆ। ਵੈਸੇ ਇਹਨਾਂ ਦੇ ਟੱਬਰ ਤਗੜੇ ਹੁੰਦੇ ਸ਼ੇਖਾਂ ਦੇ, ਸਭ ਨੂੰ ਪਤਾ ਹੀ ਆ। ਤਾਂ ਇੱਧਰ ਇਟਲੀ ਦੇ PM ਜਿਹੜੇ ਹੈਗੇ ਆ ਜਿਉਸੇਪੇ ਕੰਤੇ, ਉਹਨਾਂ ਨੇ ਇੱਕ ਰਾਹਤ ਵਾਲੀ ਖਬਰ ਦਿੱਤੀ ਹੈ ਕਿ ਲਗਾਤਾਰ ਗਿਣਤੀ ਜਿਹੜੀ ਆ ਉਹ ਘਟ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਅਪ੍ਰੈਲ ਦੇ ਅੰਤ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ। ਸੋ ਇਹ ਇਹਨਾਂ ਦੀ ਆਪਣੀ ਇੱਕ ਮੈਂ ਕਹੂੰਗਾ ਕਿ ਬੜੀ ਖੁਸ਼ਗਵਾਰ ਖਬਰ ਹੈ ਆਪਣੇ ਲੋਕਾਂ ਵਾਸਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ। ਸਪੇਨ 'ਚ ਵੀ ਦੱਸਦੇ ਆ ਕਿ ਮ੍ਰਿਤਕਾਂ ਦੀ ਗਿਣਤੀ 'ਚ ਗਿਰਾਵਟ ਆ। ਵੈਸੇ ਉਸ ਤਰ੍ਹਾਂ ਜੇ ਵੇਖੀਏ ਤੇ ਪਿਛਲੇ 24 ਘੰਟਿਆਂ ਦੇ ਦੌਰਾਨ ਉੱਥੇ ਮਾਮਲੇ ਵੀ 5756 ਆਏ ਆ ਸਾਹਮਣੇ ਤੇ ਮੌਤਾਂ ਵੀ 728 ਹੋਈਆਂ। ਪਰ ਜਦੋਂ ਕਰਵ ਡਿੱਗਦਾ ਜਾਂ ਫਲੈਟਨ ਹੁੰਦਾ ਤਾਂ ਉਹ ਗਿਣਿਆ ਜਾਂਦਾ ਕਿ ਰਾਹਤ ਹੈ। ਜਦੋਂ ਉੱਤੇ ਚੜ੍ਹਨ ਦੀ ਬਜਾਏ ਕਰਵ ਹੈ ਜਿਹੜਾ ਫਲੈਟ ਹੋ ਜਾਂਦਾ ਜਾਂ ਥੱਲੇ ਨੂੰ ਆਉਂਦਾ ਤਾਂ ਰਾਹਤ ਹੀ ਗਿਣੀ ਜਾਂਦੀ। ਹਾਲਾਂਕਿ 24 ਘੰਟਿਆਂ 'ਚ 728 ਬੰਦਿਆਂ ਦਾ ਮਰਨਾ ਬਹੁਤ ਵੱਡਾ ਅੰਕੜਾ ਵਾ। ਤਾਂ ਇਸ ਤਰ੍ਹਾਂ ਹੀ ਜੇ ਆਪਾਂ ਅੱਗੇ ਗੱਲ ਕਰੀਏ, ਡੋਨਾਲਡ ਟਰੰਪ ਹੋਰਾਂ ਨੇ ਜਿਸ ਤਰ੍ਹਾਂ ਦਾ ਇੱਕ ਤੁਹਾਨੂੰ ਪਤਾ ਰਵੱਈਆ ਅਖਤਿਆਰ ਕੀਤਾ ਸੀਗਾ ਇੰਡੀਆ ਦੇ ਅਗੇਂਸਟ, ਫਿਰ ਉਸ ਤੋਂ ਇਲਾਵਾ WHO ਦੇ ਅਗੇਂਸਟ, ਤਾਂ ਉਹ ਥੋੜਾ ਜਿਹਾ ਇੱਧਰ ਉੱਤੇ ਨਰਮਗੋਸ਼ਾ ਹੋਇਆ। ਇਹਨਾਂ ਨੇ ਆਪਣੇ ਵਪਾਰ ਦੇ ਵਿੱਚ ਫਿਰ ਇੱਕ ਵਾਰੀ ਆਪਣਾ ਜਿਹੜਾ ਸਿਧਾਂਤ ਸੀਗਾ ਉਹ ਹਟਾ ਲਿਆ। ਮਤਲਬ ਕਿ ਇਹਨਾਂ ਨੇ ਦਵਾਈਆਂ ਐਕਸਪੋਰਟ ਕਰਨ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਫਿਰ ਬੜਾ ਮਿੱਠਾ ਜਿਹਾ ਟਵੀਟ ਕਰਕੇ ਕਿਹਾ ਕਿ ਭਾਈ ਠੀਕ ਹੈ, ਬਹੁਤ ਵਧੀਆ ਕੀਤਾ। ਤੇ ਇਹਨਾਂ ਨੇ ਵੀ ਅੱਗੋਂ ਮੋਦੀ ਸਾਹਿਬ ਹੋਰਾਂ ਨੇ ਵੀ ਟਵੀਟ ਖੇਡਿਆ, ਕਹਿੰਦੇ ਕਿ ਔਖੇ ਵੇਲੇ ਦੋਸਤ ਮਿੱਤਰ ਹੈ ਜਿਹੜੇ ਨੇੜੇ ਆਉਂਦੇ ਆ, ਇੱਕ ਦੂਜੇ ਦੇ ਕੰਮ ਆਉਂਦੇ ਆ ਤੇ ਦੋਸਤਾਨਾ ਜਿਹੜਾ ਸਦਾ ਸਲਾਮਤ ਰਹੇ ਦੁਆ ਹੈ ਸਾਡੀ। ਤਾਂ ਅੱਗੇ WHO ਨੇ ਅੱਜ ਝਾੜਿਆ, ਉਹ ਤੁਸੀਂ ਸਭ ਨੇ ਸੁਣ ਲਿਆ ਹੋਣਾ ਕਿ ਜਿੱਦਾਂ ਡੋਨਾਲਡ ਟਰੰਪ ਨੇ WHO ਤੇ ਇੱਕ ਬਹੁਤ ਤਕੜਾ ਹਮਲਾ ਕੀਤਾ ਸੀਗਾ, ਉਸ ਤੋਂ ਬਾਅਦ WHO ਨੇ ਕਿਹਾ ਕਿ ਜੇ ਭਾਈ ਤੁਸੀਂ ਮੌਤਾਂ ਬਚਾਉਣੀਆਂ, ਮਤਲਬ ਕਿ ਬਹੁਤ ਵੱਡੀ ਇੱਕ ਤਬਾਹੀ ਤੋਂ ਬਚਣਾ, ਤੇ ਰਾਜਨੀਤੀ ਨਾ ਕਰੋ। WHO ਦੇ ਮੁਖੀ ਨੇ ਖੁਦ ਇਹ ਗੱਲ ਕਹੀ ਆ। ਪਰ ਇਹ ਤੁਹਾਨੂੰ ਪਤਾ ਹੀ ਆ, ਉਹ ਕਹਾਣੀ ਸਾਰੀ ਹੈ ਜਿਹੜੀ ਉਹ ਛੇੜ ਚੁੱਕੇ ਆ ਤੇ WHO ਨੇ ਵੀ ਆਪਣਾ ਜਿਹੜਾ ਬਣਦਾ ਰੋਲ ਸੀਗਾ ਅਦਾ ਨਹੀਂ ਕੀਤਾ। ਪਰ ਇਸ ਵੇਲੇ ਡੋਨਾਲਡ ਟਰੰਪ ਵੀ ਕੋਈ ਸਿਆਣਪ ਨਹੀਂ ਵਰਤ ਰਿਹਾ। ਜੇ ਉਹਨਾਂ ਦੀ ਫੰਡਿੰਗ ਰੋਕੋਗੇ ਜਾਂ ਕੋਈ ਇਨਵੈਸਟੀਗੇਸ਼ਨ ਖੋਲੋਗੇ ਜਾਂ ਆਪਣੇ ਜਿਹੜੇ ਤੁਹਾਡੇ ਬਿਲੀਨੀਅਰ ਆ ਉਹਨਾਂ ਨੂੰ ਕਹੋਗੇ ਕਿ ਫੰਡਿੰਗ ਰੋਕ ਦਿਓ ਵਗੈਰਾ ਜੋ ਵੀ ਕਰੋਗੇ, ਅੱਜ ਦੁਨੀਆ ਦੇ ਲਿਹਾਜ਼ ਨਾਲ ਉਹ ਠੀਕ ਨਹੀਂ ਹੈ ਚੀਜ਼ਾਂ, ਕਿਉਂਕਿ ਸਮੇਂ ਦੀ ਨਜ਼ਾਕਤ ਹੁੰਦੀ ਹੈ ਨਾ। ਤਾਂ ਖੈਰ ਇੰਡੀਆ ਨੂੰ ਪਰਤੀਏ ਤਾਂ ਇੱਥੇ ਵੀ 24 ਘੰਟਿਆਂ ਦੇ ਦੌਰਾਨ 17 ਮੌਤਾਂ ਹੋਈਆਂ ਨੇ, 540 ਨਵੇਂ ਕੇਸ ਆਏ ਆ। ਤਾਂ ਇਹ ਕਾਫੀ ਆਪਣੇ ਆਪ ਦੇ ਵਿੱਚ ਹੁਣ ਜਿੱਦਾਂ ਕਹਿ ਲਈਏ ਕਿ ਵੱਡਾ ਅੰਕੜਾ ਬਣਦਾ ਜਾ ਰਿਹਾ। ਤਕਰੀਬਨ 6000 ਦੇ ਕਰੀਬ ਜਿਹੜੇ ਪੀੜਤ ਇੰਡੀਆ 'ਚ ਹੋ ਗਏ ਆ। ਉਧਰ ਅਮਰੀਕਾ ਦੇ ਇੱਕ ਵੱਡੇ ਬੈਂਕ ਨੇ ਇਹਨਾਂ ਦੀ ਜਿਹੜੀ ਵਿਕਾਸ ਦਰ ਦਾ ਅੰਦਾਜ਼ਾ ਉਹ ਆਪਣੇ ਹੀ ਅੰਦਾਜ਼ੇ ਨੂੰ ਘਟਾ ਕੇ 3.3 ਤੋਂ 1.6 ਕਰ ਦਿੱਤਾ। ਮਤਲਬ ਕਿ ਆਪਣਾ ਹੀ ਜਿਹੜਾ ਉਹਨਾਂ ਦਾ ਅੰਦਾਜ਼ਾ ਸੀ ਉਹ ਘਟਾ ਕੇ ਅੱਧਾ ਕਰ ਦਿੱਤਾ, ਭਾਵ 1.6 ਅੱਧੇ ਤੋਂ ਵੀ ਘੱਟ ਕਰ ਦਿੱਤਾ। ਇਹਦਾ ਮਤਲਬ ਹੈ ਕਿ ਕਾਫੀ ਵੱਡੀ ਚੁਣੌਤੀ ਹੈ ਭਾਰਤ ਵਾਸਤੇ। UN ਦੀ ਵੀ ਜਿਹੜੀ ਉਹ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਪਹਿਲਾਂ ਹੀ ਇਹਨਾਂ ਨੂੰ ਸੰਕੇਤ ਦੇ ਦਿੱਤਾ ਕਿ ਤੁਹਾਡੇ 40 ਕਰੋੜ ਬੰਦੇ ਜਿਹੜੇ ਆ ਉਹ ਗਰੀਬੀ ਦੀ ਗਰਤ 'ਚ ਜਾ ਸਕਦੇ। 40 ਕਰੋੜ, ਕਿਉਂਕਿ ਇੰਡੀਆ ਨੇ ਜੋ ਵਿਕਾਸ ਕੀਤਾ 20-25 ਸਾਲਾਂ ਦੇ ਵਿੱਚ, ਕਾਫੀ ਉਹ ਜਿਹੜੀ ਉਹ ਗਰੀਬੀ ਦਰ ਸੀਗੀ ਉਹ ਕਾਫੀ ਘੱਟ ਕੀਤੀ ਹੈ। ਹਾਲਾਂਕਿ ਹੈ ਬਹੁਤ ਜ਼ਿਆਦਾ, ਹਾਲੇ ਵੀ ਕਹੀਏ ਗਰੀਬੀ ਬਹੁਤ ਹੈ, ਪਰ ਬਹੁਤ ਇਹਨਾਂ ਨੇ ਫਾਸਲਾ ਤੈਅ ਕੀਤਾ ਸੀਗਾ। ਪਰ ਲੱਗਦਾ ਹੈ ਕਿ ਜੋ ਕੀਤੀ ਕਰਾਈ ਸੀਗੀ ਸਮੇਂ ਨੇ ਖੂਹ 'ਚ ਪਾ ਦਿੱਤੀ ਆ। ਤਾਂ ਬਹਿਰਹਾਲ ਏਜੰਸੀਆਂ ਵੀ ਅੰਦਾਜ਼ੇ ਲਾਈ ਜਾਂਦੀਆਂ। ਤਾਂ ਹੁਣ ਇਸ ਤਰ੍ਹਾਂ ਦੇ ਜਿਹੜੇ ਇਨਵੈਸਟਰ ਬੈਂਕ ਨੇ ਉਹ ਵੀ ਅੰਦਾਜ਼ੇ ਲਾਈ ਜਾਂਦੇ ਆ ਕਿ ਗੱਲ ਖਤਰੇ ਤੋਂ ਖਾਲੀ ਨਹੀਂ।
ਇੱਧਰ ਇੰਡੀਆ ਦੇ ਵਿੱਚ ਇੱਕ ਹੋਰ ਸੈਡ ਨਿਊਜ਼ ਆਈ ਅੱਜ, ਉਹ ਇਹ ਆਈ ਆ ਕਿ ਇੰਦੌਰ 'ਚ ਇੱਕ ਡਾਕਟਰ ਦੀ ਕੋਰੋਨਾ ਕਰਕੇ ਮੌਤ ਹੋਈ ਆ, ਔਰ ਇਲਾਜ ਦੌਰਾਨ ਜੋ ਪੀੜਤ ਹੋ ਕੇ ਮਰੇ ਆ ਇਹ ਡਾਕਟਰ ਸਾਹਿਬ, ਇਹ ਪਹਿਲੇ ਡਾਕਟਰ ਹੈ ਜਿਨ੍ਹਾਂ ਦੀ ਇੰਡੀਆ 'ਚ ਕੋਰੋਨਾ ਦੇ ਚਲਦਿਆਂ ਮੌਤ ਹੋਈ ਆ। ਤਾਂ ਉੜੀਸਾ ਨੇ ਆਪਣੇ ਆਪ ਨੂੰ ਪਹਿਲੇ ਨੰਬਰ ਤੇ ਰੱਖਿਆ, ਭਾਵ ਇਹ ਆ ਕਿ 30 ਅਪ੍ਰੈਲ ਤੱਕ ਉਹਨਾਂ ਨੇ ਲਾਕਡਾਊਨ ਹੈ ਜਿਹੜਾ ਉਹ ਵਧਾ ਦਿੱਤਾ। ਹਾਲਾਂਕਿ ਉੜੀਸਾ ਦੇ ਵਿੱਚ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਕੰਟਰੋਲਡ ਆ, ਬਹੁਤ ਜ਼ਿਆਦਾ ਕੰਟਰੋਲਡ ਆ। ਉਹ ਸੂਬੇ, ਚੰਦ ਸੂਬੇ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਅੱਛੀ ਕਾਰਕਰਦਗੀ ਜਿਹੜੀ ਆ ਹੁਣ ਤੱਕ ਦਿਖਾਈ ਆ, ਤਾਂ ਉਹਨਾਂ ਦੇ ਵਿੱਚੋਂ ਉੜੀਸਾ ਇੱਕ ਗਿਣਿਆ ਜਾਏਗਾ। ਵੈਸੇ ਕੇਜਰੀਵਾਲ ਜਾਂ ਕੇਰਲ ਜਾਂ ਰਾਜਸਥਾਨ, ਇਹਨਾਂ ਸਟੇਟਾਂ ਨੂੰ ਵੀ ਬਹੁਤ ਜ਼ਿਆਦਾ ਨੰਬਰ ਮਿਲ ਰਹੇ ਆ ਇਸ ਪਾਸੇ ਜੋ ਇਹਨਾਂ ਨੇ ਕੰਮ ਕੀਤਾ। ਤਾਂ ਬਹਰਹਾਲ ਅੱਗੇ ਚੱਲੀਏ ਤਾਂ ਪ੍ਰਧਾਨ ਮੰਤਰੀ ਕੇਅਰ ਫੰਡ ਦੀ ਵੀ ਤੁਸੀਂ ਕੱਲ ਕਹਾਣੀ ਛੇੜੀ ਸੀ ਮਾੜੀ ਜੀ, ਉਹ ਕਹਾਣੀ ਅੱਜ ਫੇਰ ਉੱਧੜ ਗਈ ਹੈ ਤੇ ਸੁਪਰੀਮ ਕੋਰਟ 'ਚ ਉਹਨੂੰ ਚੈਲੰਜ ਹੋ ਗਿਆ। ਹੁਣ ਸੁਪਰੀਮ ਕੋਰਟ ਇਹ ਤੈਅ ਕਰੂਗਾ ਕਿ ਕੀ ਇੱਕ ਜਿਹੜਾ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਸੀ ਤੁਹਾਡੇ ਕੋਲ, ਉਹ ਹੋਣ ਦੇ ਬਾਵਜੂਦ ਦੂਸਰਾ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਇਹ ਬਣਾਇਆ ਗਿਆ, ਕਿ ਇਹ ਜਾਇਜ਼ ਆ ਜਾਂ ਨਾਜਾਇਜ਼ ਆ। ਸੋ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਹੁਣ ਭਵਿੱਖ ਹੈ ਜਿਹੜਾ ਉਹ ਸੁਪਰੀਮ ਕੋਰਟ ਦੇ ਹੱਥ 'ਚ ਰਹੇਗਾ। ਤੇ ਇੱਧਰ ਜੇ ਅੱਗੇ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਬੰਬੇ ਦੇ ਵਿੱਚ ਬਿਮਾਰੀ ਜਿਹੜੀ ਲਾਗ ਆ ਜਿਹੜੀ ਉਹ ਫੈਲ ਚੁੱਕੀ ਆ। ਅੱਜ ਵੀ 162 ਮਾਮਲੇ ਇਕੱਲੇ ਮਹਾਰਾਸ਼ਟਰ 'ਚ ਹੀ ਸਾਹਮਣੇ ਆਏ ਆ। ਤੇ ਇਸ ਤੋਂ ਇਲਾਵਾ 200 ਯਾਤਰੀ ਆ ਜਿਹੜੇ ਉਹ ਅੱਜ ਯੂਕੇ ਨੂੰ ਰਵਾਨਾ ਹੋਣਗੇ। ਤੇ ਯੂਪੀ ਗਵਰਨਮੈਂਟ ਨੇ ਕਿਹਾ ਕਿ ਭਾਈ ਜੇ ਮਾਸਕ ਨਹੀਂ ਮਿਲਦੇ ਤਾਂ ਪਰੇਸ਼ਾਨੀ ਕੋਈ ਚੱਕਰ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਤੁਸੀਂ ਗਮਛਾ ਮਤਲਬ ਕਿ ਸਾਫਾ ਜਿਹਾ ਜਿਹੜਾ ਹੁੰਦਾ ਦੁਪੱਟਾ ਜਾਂ ਰੁਮਾਲ ਵੀ ਲੇਟ ਕੇ ਚਲੇ ਚਲੋ, ਕੋਈ ਗੱਲ ਨਹੀਂ, ਆਪਾਂ ਨੂੰ ਕੋਈ ਨਹੀਂ ਪਰਵਾਹ। ਵੈਸੇ ਯੂਪੀ ਦੇ ਕੁਝ ਜ਼ਿਲ੍ਹੇ ਆ ਜਿਹੜੇ ਉਹ ਸੀਲ ਕਰ ਦਿੱਤੇ ਆ। ਪੰਜਾਬ ਨੂੰ ਆਈਏ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਜਿਹੜੀ ਕਰੋਨਾ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ ਸੀਗੀ, ਤਾਦਾਦ ਸੀ, ਉਹ 130 ਸੀਗੀ ਜੇ ਘੰਟਾ ਕੋ ਪਹਿਲਾਂ ਲਾਈਏ, ਕਿਉਂਕਿ ਅੰਕੜੇ ਵੱਧਦੇ ਘਟਦੇ ਰਹਿੰਦੇ, ਇਸ ਕਰਕੇ ਦੱਸਣਾ ਜ਼ਰੂਰੀ ਆ। 24 ਘੰਟਿਆਂ ਦੇ ਦੌਰਾਨ 3 ਮੌਤਾਂ ਪੰਜਾਬ 'ਚ ਫੇਰ ਹੋ ਗਈਆਂ, ਕੁੱਲ ਗਿਣਤੀ 11। ਤਾਂ ਜੇ ਤੁਸੀਂ ਦੇਖੋਗੇ, ਮੈਂ ਜਿਵੇਂ ਕਿਹਾ ਕਿ ਮ੍ਰਿਤਕ ਦਰ ਆ ਜਿਹੜੀ ਉਹ ਇਹਨਾਂ ਦੀ ਬਹੁਤ ਜ਼ਿਆਦਾ ਪੰਜਾਬ ਵਾਲਿਆਂ ਦੀ। ਮੈਂ ਤਮਿਲਨਾਡੂ ਦੇ ਕੇਸ ਦੇਖਦਾ ਪਿਆ ਸੀਗਾ, ਉਹਨਾਂ ਨੇ ਮੇਰੇ ਖਿਆਲ ਦੇ ਨਾਲ 736 ਸੀ ਕੁਛ ਦਿਨ ਪਹਿਲਾਂ, 3 ਦਿਨ ਪਹਿਲਾਂ, ਤੇ ਦਿੱਲੀ ਦੇ ਸੀਗੇ 639 ਜੇ ਮੈਂ ਗਲਤ ਨਹੀਂ ਆ। ਤਾਂ ਉੱਥੇ 8 ਤੇ 9 ਮੌਤਾਂ ਏਦਾਂ ਸੀਗੀਆਂ ਸ਼ਾਇਦ, 8 ਤੇ 9, ਯਾਨੀ ਆਪਣੇ ਨਾਲੋਂ ਕਿੰਨੇ ਗੁਣਾ ਮਾਮਲੇ ਜ਼ਿਆਦਾ। ਤੇ ਉਹਨਾਂ ਦੀ ਜਿਹੜੀ ਹੈਗੀ ਆ ਮ੍ਰਿਤਕ ਦਰ ਉਹ ਸਾਥੋਂ ਕਿਤੇ ਘਟਿਆ। ਸੋ ਇਹ ਪ੍ਰਬੰਧਾਂ ਦਾ ਹਿਸਾਬ ਕਿਤਾਬ ਅੰਕੜੇ ਜਿਹੜੇ ਉਹ ਦੇ ਦਿੰਦੇ ਆ। ਬਾਕੀ ਕੈਪਟਨ ਸਾਹਿਬ ਜ਼ਰੂਰ, ਕਿਉਂਕਿ ਉਹ ਅੱਜ ਕੱਲ੍ਹ ਮੋਬਾਈਲਾਂ ਤੇ ਜ਼ਿਆਦਾ ਬਿਜ਼ੀ ਰਹਿੰਦੇ ਆ, ਕਦੀ ਉਹਨੂੰ ਫੋਨ ਕਰ ਲਿਆ, ਕਦੀ ਉਹਦੇ ਨਾਲ ਮੀਟਿੰਗ ਕਰ ਲਈ, ਕਿਉਂਕਿ ਕੰਮ ਕਾਰ ਕਾਫੀ ਆ। ਜਦੋਂ ਫੁਰਸਤ ਮਿਲੀ ਸ਼ਾਇਦ ਉਹ ਜਵਾਬ ਦੇਣਗੇ ਪੰਜਾਬ ਵਾਸੀਆਂ ਨੂੰ ਕਿ ਐਸਾ ਕਾਹਤੋਂ ਹੋ ਰਿਹਾ। ਤਾਂ ਦੂਸਰੀ ਚੀਜ਼ ਇਹ ਆ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ, ਜਿਵੇਂ ਮੈਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਮਾਮਲੇ 'ਚ ਕਾਫੀ ਨੰਬਰ ਮਿਲਦੇ ਪਏ ਆ, ਤਾਂ ਉਹਨਾਂ ਨੇ ਐਲਾਨ ਕੀਤਾ, ਵੈਸੇ ਸੁਝਾਅ ਵੀ ਦਿੱਤਾ, ਐਲਾਨ ਵੀ ਕੀਤਾ ਕਿ ਪੰਜਾਬ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਵੱਲੋਂ ਜਿਹੜੀ 5T ਯੋਜਨਾ ਲਾਗੂ ਕੀਤੀ ਗਈ ਹੈ। ਉਹ ਮਤਲਬ ਕਿ ਉਹਨਾਂ ਦੀ ਯੋਜਨਾ ਤੋਂ ਪ੍ਰਭਾਵਿਤ ਆ, ਮੁਤਾਸਰ ਆ। ਇਹ ਕਹਿੰਦੇ ਆ ਕਿ ਉਹ 5T ਯੋਜਨਾ ਜਿਹੜੀ ਹੈ ਉਹ ਲਾਗੂ ਕਰਨੀ ਚਾਹੀਦੀ ਹੈ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸੁਝਾਅ ਵੀ ਦੇ ਦਿੱਤਾ, ਐਲਾਨ ਵੀ ਕਰ ਦਿੱਤਾ ਕਿ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅਸੀਂ ਇੱਥੇ ਵੀ ਲਾਗੂ ਕਰ ਲਈਏ। ਤਾਂ ਪੰਜਾਬ 'ਚ ਤੇਜ਼ੀ ਨਾਲ ਜਿੱਦਾਂ ਕਰੋਨਾ ਕੇਸ ਵਧੇ ਆ, ਉਹਦੇ ਤੋਂ ਥੋੜ੍ਹੀ ਪੰਜਾਬ ਦੀ ਜਿਹੜੀ ਕੈਬਨਿਟ ਚਿੰਤਤ ਆ। ਉਹ ਕਹਿੰਦੇ ਆ ਕਿ ਹੁਣ ਕੱਲ ਨੂੰ ਕੁਝ ਵੱਡੇ ਫੈਸਲੇ ਜਿਹੜੇ ਉਹ ਜ਼ਰੂਰ ਲਏਗੀ। ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਅੱਜ 3 ਹੋਰ ਮਰੀਜ਼ ਜਿਹੜੇ ਆ ਪੋਜ਼ਿਟਿਵ ਪਾਏ ਗਏ ਆ। ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਹੀ ਇੱਕ ਕਾਂਗਰਸੀ ਲੀਡਰ ਦਾ ਪਿਤਾ ਜਿਹੜਾ ਚਲਾਣਾ ਕਰ ਗਿਆ, ਉਹਦੇ ਸੰਸਕਾਰ ਨੂੰ ਲੈ ਕੇ ਵੀ ਕਾਫੀ ਬਵਾਲ ਹੋਇਆ। ਇਸ ਤੋਂ ਇਲਾਵਾ ਰੋਪੜ ਦਾ ਇੱਕ ਸਰਪੰਚ ਸੀ, ਉਹਦੀ ਡੈਥ ਹੋ ਗਈ। ਇਸ ਤੋਂ ਇਲਾਵਾ ਇੱਕ ਔਰਤ ਸੀ ਜਿਹਨੇ ਅੱਜ ਦਮ ਤੋੜਿਆ। ਮੋਹਾਲੀ ਚੋਂ ਫਿਰ ਕਈ ਮਾਮਲੇ ਸਾਹਮਣੇ ਆਏ। 36 ਮਾਮਲੇ ਜਿਹੜੇ ਆ ਉਹ ਬਾਅਦ ਦੁਪਹਿਰ ਤੱਕ ਮੋਹਾਲੀ ਦੇ ਵਿੱਚ ਜਿਹੜੇ ਆ ਰਜਿਸਟਰਡ ਕੀਤੇ ਗਏ ਸਨ। ਇਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਪਿੰਡ ਹੈ ਜਵਾਹਰਪੁਰ, ਜਿੱਥੇ 21 ਮਾਮਲੇ ਹੁਣ ਤੱਕ ਜਿਹੜੇ ਆ ਉਹ ਦਰਜ ਕੀਤੇ ਜਾ ਚੁੱਕੇ ਸਨ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਅੱਜ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਪਿੰਡ ਕੋਈ ਆ ਗਗੜਪੁਰ, ਨਾਲ ਹੀ ਆ ਕੋਈ 7-8 ਕਿਲੋਮੀਟਰ ਦੂਰ। ਤਾਂ ਉੱਥੇ ਇਹ ਪਹਿਲਾ ਮਾਮਲਾ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ ਸੰਗਰੂਰ। ਇਸ ਤੋਂ ਬਾਅਦ ਹੁਣ ਜ਼ਿਲ੍ਹੇ ਮੇਰੇ ਖਿਆਲ ਦੇ ਨਾਲ 4 ਹੀ ਬਚੇ ਆ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ ਤੇ ਗੁਰਦਾਸਪੁਰ। ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਬਿਮਾਰੀ ਜਿਹੜੀ ਆ ਤਕਰੀਬਨ ਦਸਤਕ ਦੇ ਚੁੱਕੀ ਆ। ਕਰੋਨਾ ਵਾਇਰਸ ਦਾ ਭੈ ਹੈ ਅਵਤਾਰ ਹੈਨਰੀ ਤੇ ਉਹਨਾਂ ਦਾ ਬੇਟਾ ਜਿਹੜਾ ਕਹਿੰਦੇ ਕਿ ਬਾਬਾ ਹੈਨਰੀ, ਉਹਨਾਂ ਨੇ ਵੀ ਪਰਿਵਾਰ ਸਮੇਤ ਖੁਦ ਨੂੰ ਕੁਆਰੰਟਾਈਨ ਕੀਤਾ ਹੋਇਆ ਹੈ। ਜੰਡਿਆਲਾ ਗੁਰੂ ਦੇ ਵਿੱਚ ਇੱਕ ਮਰੀਜ਼ ਜਿਹੜਾ ਪੋਜ਼ਿਟਿਵ ਪਾਇਆ ਗਿਆ। ਜੰਡਿਆਲਾ ਗੁਰੂ ਛੋਟਾ ਜਿਹਾ ਤੁਹਾਨੂੰ ਪਤਾ ਹੀ ਹੈ ਕਸਬਾ ਇਲਾਕਾ ਹੈ, ਤਾਂ ਜਦੋਂ ਇਹੋ ਜਿਹੇ ਇਲਾਕਿਆਂ ਚੋਂ ਇਸ ਤਰ੍ਹਾਂ ਪੋਜ਼ਿਟਿਵ ਮਰੀਜ਼ ਸਾਹਮਣੇ ਆਉਂਦੇ ਆ ਤਾਂ ਕਾਫੀ ਹਫੜਾ ਦਫੜੀ ਜਿਹੜੀ ਪੈ ਜਾਂਦੀ ਹੈ।
ਇਸ ਤਰ੍ਹਾਂ ਹੀ ਇੱਕ ਜਿਹੜੀ ਸਕੂਲਾਂ ਦੇ ਖਿਲਾਫ ਮੁਹਿੰਮ ਵੱਢੀ ਗਈ ਹੈ ਸਰਕਾਰ ਵੱਲੋਂ, ਉਸ ਵੱਢੀ ਗਈ ਮੁਹਿੰਮ ਦੇ ਵਿੱਚ ਇਹਨਾਂ ਨੇ 15 ਹੋਰ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਘੱਲਿਆ ਕਿਉਂਕਿ ਇਹਨਾਂ ਨੇ ਚੱਲਦੇ ਲਾਕਡਾਊਨ ਦੇ ਵਿੱਚ ਲੋਕਾਂ ਤੋਂ ਫੀਸਾਂ ਮੰਗੀਆਂ ਸਨ। ਇਸ ਤੋਂ ਇਲਾਵਾ ਪੱਤਰਕਾਰਾਂ ਨੂੰ ਹਦਾਇਤ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਹਾਂ ਭਾਈ ਥੋੜੀਆਂ ਸਾਵਧਾਨੀਆਂ ਤੁਸੀਂ ਵੀ ਵਰਤ ਲਓ, ਕੱਲਾ ਲੋਕਾਂ ਨੂੰ ਨਾ ਸਮਝਾਈ ਜਾਏਗਾ। ਤੇ ਦੂਜੇ ਪਾਸੇ ਜੋ ਦਿੱਲੀ ਕਮੇਟੀ ਹੈ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਇਸਤੇਮਾਲ ਸਰਕਾਰ ਨੂੰ ਕਰਨ ਵਾਸਤੇ ਆਖ ਦਿੱਤਾ, ਪੇਸ਼ਕਸ਼ ਕਰ ਦਿੱਤੀ ਆ ਕਿ ਜਦ ਵੀ ਚਾਹੋ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਧਰ ਦਿੱਲੀ ਦੇ ਵਿੱਚ 2 ਜਨਾਨਾ ਡਾਕਟਰਾਂ ਦੇ ਨਾਲ ਬਦਤਮੀਜ਼ੀ। ਦੇਖੋ ਇਹ ਮੈਂ ਅੱਗੇ ਜਿਵੇਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਜ਼ਾਹਿਲ ਸੋਚ ਆ ਜੀ, ਆਹੀ ਇੱਕ ਵੀਡੀਓ ਹੈ ਜਿਹੜੀ ਉਹ ਕੱਲ ਵਾਇਰਲ ਹੋਈ ਪਈ ਸੀਗੀ, ਮੇਰੇ ਖਿਆਲ ਦੇ ਨਾਲ ਗੁਜਰਾਤ ਦੀ ਸੀਗੀ ਉਹ ਵੀਡੀਓ, ਕਥਾ ਕਥਿਤ ਵੀਡੀਓ ਕਹਿ ਸਕਦੇ ਹਾਂ ਕਿਉਂਕਿ ਦੀ ਪੁਸ਼ਟੀ ਨਹੀਂ ਹੋਈ ਹੁਣ ਤੱਕ। ਗੁਜਰਾਤ ਦੀ ਦੱਸੀ ਜਾਂਦੀ ਹੈ ਕਿ ਜਿਹਦੇ ਵਿੱਚ ਇੱਕ ਪੜ੍ਹਿਆ ਲਿਖਿਆ ਵਿਅਕਤੀ ਹੈ ਜਿਹੜਾ ਉਹ ਆਪਣੇ ਘਰ ਕਿਰਾਏਦਾਰਨੀ ਜਿਹੜੀ ਨਰਸ ਆ ਉਹਨੂੰ ਬਹੁਤ ਜ਼ਿਆਦਾ ਜ਼ਲੀਲ ਕਰ ਰਿਹਾ ਕਿ ਤੂੰ ਇੱਥੋਂ ਨਿਕਲ, ਤੂੰ ਸਾਨੂੰ ਕਰੋਨਾ ਨਾਲ ਮਾਰੇਂਗੀ। ਉਹ ਵੀਡੀਓ ਵਾਇਰਲ ਹੋਈ ਆ, ਗੁਜਰਾਤ ਮਾਡਲ ਹੈ ਜਿਹੜਾ ਵਾਇਰਲ ਹੋਇਆ। ਤਾਂ ਇਸ ਤੋਂ ਇਲਾਵਾ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਇਹੋ ਜਿਹਾ ਇੱਕ ਵਤੀਰਾ ਵੇਖਿਆ, ਫਿਰ ਦਿੱਲੀ ਦੇ ਵਿੱਚ ਵੀ ਇਹੋ ਜਿਹੀ ਘਟੀਆ ਸੋਚ ਵੇਖੀ। ਹੋਰ ਜਿਹੜੇ ਇਸ ਤਰ੍ਹਾਂ ਦੇ ਮੈਟਰੋ ਸਿਟੀ ਆਪਣੇ ਆਪ ਨੂੰ ਕਹਾਉਂਦੇ ਸ਼ਹਿਰ ਆ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਜੋ ਕਿ ਬਹੁਤ ਅੱਤ ਦਾ ਘਟੀਆਪੁਣਾ ਸੀ। ਹਾਲਾਂਕਿ ਇੱਕ ਸਰਦਾਰ ਸਾਹਿਬ ਦੀ ਆਪਾਂ ਖਬਰ ਵੀ ਕੀਤੀ ਸੀਗੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਹੋਟਲ ਖੋਲਿਆ ਹੋਇਆ ਸੈਂਟਰ ਪੁਆਇੰਟ ਨਾਗਪੁਰ ਦੇ ਵਿੱਚ ਕਿ ਤੁਸੀਂ ਆ ਕੇ ਇੱਥੇ ਰਹੋ। ਤਾਂ ਉਹ ਐਸੇ ਲੋਕ ਵੀ ਹੈਗੇ ਆ ਜਿਹੜੇ ਕਿ ਢੋਈ ਦੇ ਰਹੇ ਆ, ਐਸੇ ਲੋਕ ਵੀ ਆ ਜਿਹੜੇ ਇਹਨਾਂ ਨੂੰ ਧੱਕਾ ਦੇ ਰਹੇ ਆ। ਤੇ ਦਿੱਲੀ ਦੇ ਵਿੱਚ ਸੀ 2 ਨਰਸਾਂ ਵਿਚਾਰੀਆਂ ਜਿਹੜੀਆਂ ਚਲੋ ਆਪਣੇ ਕੰਮ ਤੋਂ ਜਦੋਂ ਫਾਰਗ ਹੋਈਆਂ ਕਿਤੇ ਉਹ ਫਲ ਫਰੂਟ ਲੈਣ ਗਈਆਂ ਤੇ ਉੱਥੇ ਕੋਈ ਬਦਤਮੀਜ਼ ਆਦਮੀ ਟੱਕਰ ਗਿਆ, ਉਹਨਾਂ ਨੂੰ ਜਾਣਦਾ ਹੋਏਗਾ ਤੇ ਉਹਨੇ ਇਹ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਕਰੋਨਾ ਫੈਲਾਉਂਦੀਆਂ ਫਿਰਦੀਆਂ, ਮਤਲਬ ਕਿ ਇਹ ਕਰੋਨਾ ਵੰਡਦੀਆਂ ਫੈਲਾਉਂਦੀਆਂ ਫਿਰਦੀਆਂ। ਤਾਂ ਉਸ ਤੋਂ ਬਾਅਦ ਫਿਰ ਉਹ ਬਦਤਮੀਜ਼ੀ ਤੇ ਉਤਰਿਆ ਜਦ ਨਰਸਾਂ ਨੇ ਵਿਰੋਧ ਕੀਤਾ ਤੇ ਉਸ ਬੰਦੇ ਨੇ ਮਾੜੀ ਮੋਟੀ ਮਾਰ ਕੁੱਟ ਵੀ ਕੀਤੀ। ਉਸ ਤੋਂ ਬਾਅਦ ਹਾਲਾਂਕਿ ਉਹਨੂੰ ਗ੍ਰਿਫਤਾਰ ਕਰ ਲਿਆ। ਚਲੋ ਇੰਨੇ ਨਾਲ ਇਹ ਆ ਕਿ ਹੁਣ ਕੁਆਰੰਟੀਨ ਹੋ ਗਿਆ, ਵੱਖ ਹੋ ਗਿਆ, ਹੁਣ ਉਹਨੂੰ ਕੋਈ ਖਤਰਾ ਨਹੀਂ ਹੋਏਗਾ ਕਰੋਨਾ ਦਾ, ਜੇਲ੍ਹ 'ਚ ਬੈਠਾ ਰਹੇਗਾ, ਵਧੀਆ ਉਹਨੂੰ ਬੰਦੋਬਸਤ ਕਰ ਦਿੱਤਾ ਗਿਆ। ਪਰ ਇਹ ਘਟੀਆ ਸੋਚ ਆ, ਅੱਤ ਦਰਜੇ ਦੀ ਘਟੀਆ ਸੋਚ ਆ ਮੇਰੇ ਖਿਆਲ ਦੇ ਨਾਲ। ਦੇਖੋ ਅੱਗੇ ਜੇ ਕੋਈ ਮਾੜੀ ਮੋਟੀ ਗੱਲ ਕਰਦਾ ਇੱਥੋਂ ਤੱਕ ਕਿ ਜੇ ਪ੍ਰਧਾਨ ਮੰਤਰੀ ਨੂੰ ਕੋਈ ਪੱਤਰ ਵੀ ਲਿਖਦਾ ਤੇ ਉਹਦੇ ਤੇ ਵੀ ਮੁਕੱਦਮਾ ਦਰਜ ਕਰਾ ਦਿੱਤਾ ਜਾਂਦਾ ਕਿ ਇਹਦੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਉਹ ਜਿਹੜੇ ਵਕੀਲ ਆ ਜਾਂ ਉਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਆ ਜਾਂ ਰਾਸ਼ਟਰਵਾਦੀ ਲੋਕ ਆ ਜਿਹੜੇ ਕਿ ਅੱਜ ਮੂਹਰੇ ਆ ਕੇ ਇਹਨਾਂ ਨਰਸਾਂ ਦੇ ਹੱਥ 'ਚ ਨਹੀਂ ਖੜ ਸਕਦੇ ਕਿ ਭਾਈ ਜਿਹੜੀਆਂ ਇਹ ਹਰਕਤਾਂ ਕਰਦੇ ਆ ਇਹਨਾਂ ਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਕਿ ਬਣਦਾ ਹੀ ਹੋਣਾ ਅਸਲ ਦੇਸ਼ ਧਰੋਹ ਦਾ ਮੁਕੱਦਮਾ, ਕਿਉਂਕਿ ਜੇ ਸਰਬੱਤ ਖਾਲਸਾ 'ਚ ਕੋਈ NRI ਆ ਕੇ ਉੱਥੇ ਬੈਠ ਜਾਂਦਾ ਉਹਨੂੰ ਦੇਸ਼ ਧਰੋਹੀ ਜੇ ਕਿਹਾ ਜਾ ਸਕਦਾ ਤਾਂ ਇਸ ਤੋਂ ਵੱਡਾ ਦੇਸ਼ ਧਰੋਹ ਹੋਰ ਕੀ ਹੋਊਗਾ ਕਿ ਜਿਸ ਸਮੇਂ ਡਾਕਟਰ ਜਿਹੜੇ ਆ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਲੜਾਈ ਲੜ ਰਹੇ ਆ ਤੇ ਜਿਹੜੇ ਲੋਕ ਉਸ ਲੜਾਈ ਨੂੰ ਅਸਫਲ ਕਰਨ ਤੱਕ ਜਾ ਰਹੇ ਆ, ਉਸ ਲੜਾਈ ਦੀਆਂ ਜੜ੍ਹਾਂ ਵੱਢਣ ਤੱਕ ਜਾ ਰਹੇ ਆ, ਤਾਂ ਉਹਨਾਂ ਲੋਕਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਨਹੀਂ ਬਣਦਾ। ਤਾਂ ਜੇ ਇਹਨਾਂ ਤੇ ਸਖਤ ਕਾਰਵਾਈਆਂ ਹੋਣ, ਸਖਤ ਮੈਸੇਜ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਹਰਕਤਾਂ, ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਰੋਕੀਆਂ ਜਾ ਸਕਦੀਆਂ। ਤਾਂ ਜਦੋਂ ਸਧਾਰਨ ਕਾਰਵਾਈ ਹੁੰਦੀ ਹੈ, ਸਧਾਰਨ ਪਰਚਾ ਹੁੰਦਾ, ਫਿਰ 2-4 ਦਿਨਾਂ ਬਾਅਦ ਇਹੋ ਜਿਹੇ ਛੁੱਟ ਭਈਆ ਜਿਹੜੇ ਹੁੰਦੇ ਆ ਉਹ ਫਿਰ ਛੋਟੇ ਆਉਂਦੇ ਆ, ਤਾਂ ਉਸ ਤੋਂ ਬਾਅਦ ਫਿਰ ਦੂਜੇ ਜਿਹੜੇ ਆ ਉਹਨਾਂ ਦਾ ਵੀ ਹੌਸਲਾ ਵੱਧਦਾ। ਤਕੜੀ ਕਾਰਵਾਈ ਕਰਨੀ ਚਾਹੀਦੀ ਆ। ਜੇ ਜਮਾਤੀਆਂ ਤੇ ਉਹ ਲਾ ਦਿੰਦਾ ਰਸੂਕਾ ਲਾ ਦਿੰਦਾ ਯੋਗੀ ਆਦਿੱਤਿਆਨਾਥ, ਤੇ ਕੀ ਇਹੋ ਜਿਹੇ ਬੰਦਿਆਂ ਵਾਸਤੇ ਰਸੂਕਾ ਲਾਉਣ ਲਈ ਕੋਈ ਪਿੰਨ ਨਹੀਂ ਲੱਭਦਾ ਇਹਨਾਂ ਨੂੰ? ਜੀ ਜੀ ਬਿਲਕੁਲ। ਪਰ ਆਪਾਂ ਦੇਖਦੇ ਹੀ ਹਾਂ ਵੀ ਇਹ ਵਿਚਾਰਧਾਰਾ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਮਾਮਲਿਆਂ 'ਚ ਚੱਲਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਤਾਂ ਕਹਿੰਦੇ ਕੈਪਟਨ ਨੇ ਹੁਣ ਬੁਲਾਈ ਹੈ ਕੈਬਨਿਟ ਮੀਟਿੰਗ, ਵੱਡੇ ਫੈਸਲਿਆਂ 'ਤੇ ਵੀ ਕਹਿੰਦੇ ਲੱਗੂਗੀ ਮੋਹਰ। ਹੁਣ ਕਰੋਨਾ ਵਾਇਰਸ ਦੇ ਕੇਸਾਂ ਦੇ ਬਾਰੇ ਆਪਾਂ ਚਰਚਾ ਤਾਂ ਕੀਤੀ ਹੈ ਪੰਜਾਬ ਦੇ ਵਿੱਚ। ਹਾਂਜੀ ਬਿਲਕੁਲ, ਵੱਡਾ ਫੈਸਲਾ ਤੇ ਇਹੋ ਹੀ ਆ ਕਿ ਇੱਕ ਤੇ ਕਣਕ ਦੀ ਖਰੀਦ ਦਾ ਮੈਨੂੰ ਲੱਗਦਾ ਕਿ ਨੋਟੀਫਿਕੇਸ਼ਨ ਜਾਰੀ ਕਰੂਗੇ ਕੱਲ ਨੂੰ, ਸ਼ਾਇਦ ਹੋ ਸਕਦਾ ਅੱਜ ਕਰ ਦੇਣ, ਤਾਂ ਨੋਟੀਫਾਈਡ ਕਰਨਗੇ ਖਰੀਦ ਨੂੰ, ਕਿਉਂਕਿ 15 ਤੋਂ ਬਾਅਦ ਹੁਣ ਜਿਹੜੀ ਆ ਉਹ ਲਤੀਫੀ ਕੀਤੀ ਨਹੀਂ ਜਾ ਸਕਦੀ ਖਰੀਦ ਦੇ ਵਿੱਚ। ਤਾਂ ਦੂਜਾ ਸਭ ਤੋਂ ਵੱਡਾ ਜਿਹੜਾ ਫੈਸਲਾ ਲਿਆ ਜਾਊਗਾ ਮੇਰੇ ਖਿਆਲ ਦੇ ਨਾਲ ਉਹ ਇਹੋ ਹੀ ਆ ਕਿ ਕਰਫਿਊ ਨੂੰ ਕੰਟੀਨਿਊ ਕੀਤਾ ਜਾਏਗਾ। ਇਹ ਮੇਰਾ ਜ਼ਾਤੀ ਵਿਚਾਰ ਆ, ਕਿਉਂਕਿ ਇਸ ਵੇਲੇ ਪੰਜਾਬ ਦੀ ਹਾਲਤ ਜਿਹੜੀ ਆ ਉਹ ਕਰਫਿਊ ਖੋਲਣ ਵਾਲੀ ਨਹੀਂ। ਹਾਂ, ਕੁਝ ਅੱਧੇ ਕੁ ਜ਼ਿਲ੍ਹੇ ਬਚਾਏ ਜਾਂਦੇ, ਜਿੱਦਾਂ ਮੁਕਤਸਰ ਜਿਹੜਾ ਉਹ ਐਨ ਮੌਕੇ ਤੇ ਰੱਦ 'ਚ ਆ ਗਿਆ, ਅੱਜ ਸੰਗਰੂਰ ਆ ਗਿਆ, 2 ਦਿਨ ਪਹਿਲਾਂ ਮੋਗਾ ਆ ਗਿਆ, 4 ਦਿਨ ਪਹਿਲਾਂ ਫਰੀਦਕੋਟ ਆਇਆ ਸੀਗਾ।
ਤਾਂ ਜੇ ਮੰਨ ਲਓ ਉਸ ਸਮੇਂ ਕੋਈ ਪਲੈਨਿੰਗ ਕੀਤੀ ਜਾਂਦੀ, ਜਿੱਦਾਂ ਭੀਲਵਾੜਾ ਇੱਕ ਬਹੁਤ ਵੱਡਾ ਮਾਡਲ ਸਾਡੇ ਸਾਹਮਣੇ ਆਇਆ, ਕੇਰਲ ਮਾਡਲ ਸਾਡੇ ਸਾਹਮਣੇ ਆਇਆ, ਦਿੱਲੀ ਮਾਡਲ ਸਾਡੇ ਸਾਹਮਣੇ ਆਇਆ, ਕਿ ਉਹਨਾਂ ਚੀਜ਼ਾਂ ਤੇ ਥੋੜਾ ਜਿਹਾ ਗੌਰ ਕਰਕੇ ਥੋੜਾ ਜਿਹਾ ਐਕਸਟਰਾ ਐਫਰਟ ਕੀਤਾ ਜਾਂਦਾ ਤੇ ਸ਼ਾਇਦ ਅੱਧੇ ਪੰਜਾਬ ਨੂੰ ਖੋਲਿਆ ਜਾ ਸਕਦਾ ਸੀ। ਜਿਸ ਤਰ੍ਹਾਂ ਮੈਂ ਕਿਹਾ ਕਿ ਜਿਸ ਤਰ੍ਹਾਂ ਲਾ ਲਓ ਹੁਣ ਫਰੀਦਕੋਟ ਤੋਂ ਮਾਨਸਾ, ਬਠਿੰਡਾ ਇਹ ਬਚਾ ਕੇ ਇਹ ਹਿੱਸਾ ਖੋਲਿਆ ਜਾ ਸਕਦਾ ਸੀ, ਪਰ ਨਹੀਂ ਹੋਇਆ। ਇੰਨੀ ਇਹਨਾਂ ਦੇ ਕੋਲ ਸ਼ਾਇਦ ਮੇਰੇ ਖਿਆਲ ਦੇ ਨਾਲ ਇਸ ਵੇਲੇ ਜੇ ਕਹੀਏ ਸਮਰੱਥਾ ਹੀ ਹੈ ਨਹੀਂ ਗੀ। ਤਾਂ ਹੁਣ ਇਹੋ ਹੀ ਆ ਕਿ ਇਹ ਕਰਫਿਊ ਆ ਜਿਹੜਾ ਜਾਰੀ ਰੱਖਣਗੇ, ਕਿਉਂਕਿ ਕੱਲ ਇਹਨਾਂ ਨੇ ਜਿਵੇਂ ਉਹ ਕਿਹਾ ਸੀਗਾ, ਤੁਸੀਂ ਆਪਾਂ ਵੇਖਿਆ ਹੀ ਸੀਗਾ ਨਾ ਉਹ ਖਬਰ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਦੀ ਫਜ਼ੀਅਤ ਹੋਈ ਸੀਗੀ ਕਿ ਇੱਕ ਚਿੱਠੀ ਇਹਨਾਂ ਨੇ ਪਹਿਲਾਂ ਕੱਢ ਦਿੱਤੀ, ਉਸ ਤੋਂ ਬਾਅਦ ਫਿਰ ਦੂਜੀ ਚਿੱਠੀ ਕੱਢੀ ਕਿ ਨਹੀਂ ਜੀ ਅਸੀਂ ਕਰਫਿਊ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ। ਪਰ ਉਹਦੇ 'ਚ 8 ਨੰਬਰ ਜਿਹੜਾ ਨੁਕਤਾ ਸੀਗਾ ਉਹ ਸਾਫ਼ ਤੌਰ ਤੇ ਇਹਨਾਂ ਦੀ ਮਨਸ਼ਾ ਜਿਹੜੀ ਉਹ ਜਤਾ ਗਿਆ ਸੀਗਾ ਕਿ ਇਹ ਕਰਫਿਊ 'ਚ ਵਾਧਾ ਕਰਨ ਜਾ ਰਹੇ ਔਰ ਵਾਧਾ ਵੀ ਸ਼ਾਇਦ ਇਸ ਮਹੀਨੇ ਦੇ ਅੰਤ ਤੱਕ ਦਾ ਹੋਏਗਾ। ਉਸ ਤੋਂ ਬਾਅਦ ਵੀ ਕਰਫਿਊ ਲੱਗਦਾ ਜਾਂ ਖੁੱਲਦਾ, ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਕੋਈ ਬਹੁਤਾ ਵੱਡਾ ਫੇਰ ਬਦਲ ਹੋਊਗਾ। ਇਸੇ ਤਰ੍ਹਾਂ ਹੀ ਮਾਮਲਾ ਜਿਹੜਾ ਹਾਲੇ ਹੋਰ ਵਧੇਗਾ। ਸੋ ਇਹ ਜਿਹੜੇ ਲੋਕ ਰਾਇਤ ਦੀ ਉਡੀਕ ਕਰੀ ਬੈਠੇ ਆ ਕਿ 14 ਨੂੰ ਸਾਨੂੰ ਰਾਇਤ ਮਿਲੇਗੀ, ਉਹਦਾ ਵਾਸਤੇ ਮੇਰੇ ਖਿਆਲ ਦੇ ਨਾਲ ਕੋਈ ਖੁਸ਼ਖਬਰੀ ਨਹੀਂ ਆਉਣ ਵਾਲੀ। ਇਹ ਕੱਲ ਨੂੰ ਕੈਬਨਿਟ ਦੀ ਮੀਟਿੰਗ ਕਰਨਗੇ, ਉਸ ਤੋਂ ਬਾਅਦ ਇਹ ਜਿਹੜਾ ਕਰਫਿਊ ਆ ਕੰਟੀਨਿਊ ਕਰਨ ਦਾ ਐਲਾਨ ਕਰ ਦੇਣਗੇ। ਔਰ ਦੂਜੀ ਗੱਲ ਇਹ ਹੈ ਕਿ ਵੇਖੋ ਕਿੱਡੀ ਸਰਕਾਰ ਜਿਹੜੀ ਹੈ ਇਸ ਵੇਲੇ ਹਾਸੋਹੀਣੀ ਸਥਿਤੀ ਦੇ ਵਿੱਚ ਆ ਕਿ ਕਰਫਿਊ ਬਾਰੇ ਕੈਬਨਿਟ ਨੇ ਫੈਸਲਾ ਲੈਣਾ ਸੀਗਾ, ਜਦ ਕਿ ਕੱਲ ਆਪਾਂ ਵੇਖਿਆ ਸੀਗਾ ਕਿ ਇਹਨਾਂ ਦਾ ਆਪਣਾ ਪ੍ਰਸ਼ਾਸਕੀ ਅਮਲਾ ਜਿਹੜਾ ਉਹ ਆਪਣੇ ਪੱਧਰ ਤੇ ਪੱਤਰ ਜਾਰੀ ਕਰੀ ਬੈਠਾ ਸੀਗਾ। ਜੀ ਜੀ ਬਿਲਕੁਲ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸ ਜਾਈਏ ਵੀ ਪੰਜਾਬੀ ਰੇਡੀਓ USA ਨੂੰ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਜਿੱਥੇ ਮਰਜ਼ੀ ਦੁਨੀਆ ਦੇ ਵਿੱਚ, ਸਾਡੀ ਐਪ ਨੂੰ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ। ਐਪਲ ਸਟੋਰ ਅਤੇ ਐਂਡਰੋਇਡ ਦੇ ਉੱਤੇ ਅਵੇਲੇਬਲ ਹੈਗੀ ਹੈ। ਕੈਨੇਡਾ ਦੇ ਵਿੱਚ ਜਿਹੜੇ ਫ਼ੋਨ ਨੰਬਰ ਆ ਉਹ ਹੁਣ ਜਿਹੜੇ ਨਹੀਂ ਚੱਲਦੇ ਉਹ ਸਰਵਿਸ ਡਿਸਕੰਟੀਨਿਊਡ ਆ। ਸੋ ਉੱਥੇ ਸੁਣਨ ਦੇ ਲਈ ਤੁਸੀਂ ਐਪ ਡਾਊਨਲੋਡ ਕਰੋ, ਸਰਚ ਕਰੋ ਪੰਜਾਬੀ ਰੇਡੀਓ USA ਆਪਣੇ ਜਿਹੜੇ ਆ ਸਮਾਰਟਫੋਨ ਦੇ ਐਪਲ ਸਟੋਰ ਦੇ ਵਿੱਚ ਜਾਂ ਗੂਗਲ ਪਲੇ ਸਟੋਰ ਦੇ ਵਿੱਚ। ਅਤੇ ਅਗਲੀ ਜਿਹੜੀ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ IMA ਦਾ ਕਰੋਨਾ ਨੂੰ ਲੈ ਕੇ ਇਹ ਫੈਸਲਾ ਆਇਆ ਵੀ ਕਹਿੰਦੇ ਮੁਫਤ ਕਰਨਗੇ ਮਰੀਜ਼ਾਂ ਦੀ ਜਾਂਚ। ਹਾਂਜੀ, ਇਹਨਾਂ ਨੇ ਯਾਨੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਫੈਸਲਾ ਲਿਆ ਵਾ ਕਿ ਜੇਕਰ ਸਰਕਾਰੀ ਡਾਕਟਰ ਮਰੀਜ਼ ਜ਼ਿਆਦਾ ਹੋਣ ਤੇ ਮਰੀਜ਼ਾਂ ਨੂੰ ਨਿੱਜੀ ਡਾਕਟਰ ਕੋਲ ਘੱਲਦੇ ਆ ਤਾਂ ਨਿੱਜੀ ਡਾਕਟਰ ਸਰਕਾਰੀ ਪਰਚੀ ਤੇ ਮਰੀਜ਼ ਦੀ ਮੁਫਤ ਪੜਤਾਲ ਜਾਂਚ ਜੋ ਵੀ ਹੁੰਦੀ ਹੈ ਕਰਨਗੇ। ਮਤਲਬ ਕਿ ਜੋ ਵੀ ਹੈ ਜੋ ਬਣਦੀ ਜਾਂਚ ਹੈ ਉਹਦੀ ਕਰਨਗੇ। ਉਸ ਤੋਂ ਇਲਾਵਾ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਜੇਕਰ ਮਰੀਜ਼ ਨੂੰ ਭਰਤੀ ਕਰਨ ਦੀ ਜ਼ਰੂਰਤ ਪੈਂਦੀ ਆ ਜਾਂ ਆਪਰੇਟ ਕਰਨ ਦੀ ਲੋੜ ਪੈਂਦੀ ਆ ਤਾਂ ਉਹ ਵੀ ਨੋ ਪ੍ਰੋਫਿਟ ਨੋ ਲਾਸ ਤੇ ਹੋਵੇਗਾ। ਮਤਲਬ ਕਿ ਨਾ ਪੱਲਿਓਂ ਤੇ ਨਾ ਹੀ ਕੋਈ ਮੁਨਾਫਾ ਲਿਆ ਜਾਏਗਾ। ਸੋ ਇਹ ਇਹਨਾਂ ਨੇ ਐਲਾਨ ਕਰ ਦਿੱਤਾ। ਔਰ ਮੈਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿੰਦਾ ਸਾਂ ਕਿ ਤੁਸੀਂ ਜੋ ਵੀ ਕਹਿਣਾ ਸੀਗਾ ਤੁਸੀਂ ਉਹ ਕਹਿ ਦਿੱਤਾ ਕਿ ਹਾਂ ਭਾਈ ਜਿਹੜੇ ਇੱਥੋਂ ਦੇ ਨਿੱਜੀ ਡਾਕਟਰ ਆ ਉਹ OPD ਚਾਲੂ ਕਰਨ, ਫਲਾਂ ਕਰਨ, ਧਮਕਾਂ ਕਰਨ, ਕਿ ਤੁਸੀਂ ਕਮ ਸੇ ਕਮ ਉਹਨਾਂ ਦੇ ਨਾਲ ਕੋਈ ਗੱਲਬਾਤ ਤੇ ਤੋਰੋ ਨਾ। ਉਹਨਾਂ ਨੂੰ ਕੋਈ ਪ੍ਰਪੋਜ਼ਲ ਤਾਂ ਦੇਵੋ, ਉਹਨਾਂ ਨੂੰ ਕੋਈ ਰੋਡ ਮੈਪ ਤਾਂ ਦੇਵੋ ਨਾ ਕਿ ਹਾਂ ਭਾਈ ਅਸੀਂ ਤੁਹਾਡੀ ਇਸ ਤਰ੍ਹਾਂ ਇਮਦਾਦ ਚਾਹੁੰਦੇ ਹਾਂ, ਅਸੀਂ ਇਸ ਤਰ੍ਹਾਂ ਦਾ ਤੁਹਾਡੇ ਤੋਂ ਕੰਮ ਚਾਹੁੰਦੇ ਹਾਂ। ਤਾਂ ਫਿਰ ਤੁਹਾਨੂੰ ਅਗਲਾ ਆਪਣਾ ਫੈਸਲਾ ਸੁਣਾਊਗਾ ਕਿ ਹਾਂ ਭਾਈ ਸਾਨੂੰ ਪ੍ਰਵਾਹ ਹੈ ਜਾਂ ਨਹੀਂ। ਹੋ ਸਕਦਾ ਕਿ ਉਹ ਤੁਹਾਡੀ ਲੜਾਈ ਦੇ ਵਿੱਚ ਹੱਥੋਂ ਹੱਥੀ ਇਮਦਾਦ ਕਰਨ, ਕਿਉਂਕਿ ਉਹਨਾਂ ਨੇ ਵੀ ਇਹ ਤਾਂ ਇੱਥੋਂ ਹੀ ਖਾਣਾ ਨਾ, ਉਹਨਾਂ ਨੇ ਵੀ ਤਾਂ ਇੱਥੇ ਹੀ ਰਹਿਣਾ। ਕੁਛ ਉਹਨਾਂ ਦੀਆਂ ਵੀ ਤਾਂ ਸਮਾਜਿਕ ਜ਼ਿੰਮੇਵਾਰੀਆਂ ਬਣਦੀਆਂ ਹੀ ਨੇ, ਚਾਹੇ ਉਹ ਡਾਕਟਰ ਆ, ਚਾਹੇ ਉਹ ਨਿੱਜੀ ਸੈਕਟਰ ਦੇ ਡਾਕਟਰ ਆ, ਚਾਹੇ ਉਹ ਕਾਰਪੋਰੇਟ ਘਰਾਣਿਆਂ ਦੇ ਹਸਪਤਾਲਾਂ ਦੇ ਡਾਕਟਰ ਆ, ਹੈ ਤੇ ਉਹ ਵੀ ਬੰਦੇ ਹੀ ਆ ਨਾ ਆਖਰ। ਤਾਂ ਤੁਸੀਂ ਘੱਟੋ ਘੱਟ ਉਹਨਾਂ ਦੇ ਨਾਲ ਗੱਲਬਾਤ ਤਾਂ ਕਰੋ। ਸੋ ਉਹਨਾਂ ਨੇ ਫੈਸਲਾ ਆਪਣੇ ਪੱਧਰ ਤੇ ਲਿਆ, ਮੇਰੇ ਖਿਆਲ ਦੇ ਨਾਲ ਜਿਹੜਾ ਸਵਾਗਤ ਹੀ ਹੋ ਗਿਆ। ਪਰ ਗੱਲ ਇਹ ਆ ਕਿ ਅੱਜ ਹੀ ਇੱਕ ਖਬਰ ਸੀਗੀ ਸ਼ਾਇਦ ਅੰਮ੍ਰਿਤਸਰ ਤੋਂ ਸੀਗੀ ਕਿ ਉੱਥੇ ਕੈਂਸਰ ਦੇ ਮਰੀਜ਼ ਦਾ ਆਪਰੇਸ਼ਨ ਕਰਨ ਤੋਂ ਡਾਕਟਰ ਨੇ ਮਨਾ ਕਰ ਦਿੱਤਾ ਕਿ ਮੈਂ ਆਪਰੇਸ਼ਨ ਨਹੀਂ ਕਰੂੰਗਾ। ਤਾਂ ਹੁਣ ਇੱਕ ਪਾਸੇ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਭਾਈ ਜਿਹੜਾ ਵੀ ਉੱਧਰੋਂ ਆਏਗਾ ਅਸੀਂ ਉਹਦਾ ਨਾ ਸਿਰਫ ਮੁਆਇਨਾ ਕਰਾਂਗੇ ਬਲਕਿ ਜੇ ਆਪਰੇਟ ਕਰਨ ਦੀ ਜ਼ਰੂਰਤ ਪੈਂਦੀ ਹੈ ਜਾਂ ਭਰਤੀ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਨੋ ਪ੍ਰੋਫਿਟ ਨੋ ਲਾਸ ਤੇ ਕਰਾਂਗੇ। ਤਾਂ ਦੂਸਰੇ ਪਾਸੇ ਇਹਨਾਂ ਦੇ ਆਪਣੇ ਡਾਕਟਰ ਆ ਜਿਹੜੇ ਉਹ ਜਵਾਬ ਵੀ ਦੇਈ ਜਾਂਦੇ ਆ। ਤਾਂ ਇਹਨਾਂ ਨੂੰ ਇਹ ਵੀ ਤਵੱਜੋ ਦੇਣੀ ਚਾਹੀਦੀ ਹੈ ਨਾ ਇਸ ਪਾਸੇ ਕਿ ਹਾਂ ਡਾਕਟਰ ਆ ਜਿਹੜੇ ਕਿਸੇ ਨੂੰ ਜਵਾਬ ਹੀ ਨਾ ਦੇਣ। ਜਦੋਂ ਸਰਕਾਰ ਕਹਿ ਚੁੱਕੀ ਹੈ ਕਿ ਇਲਾਜ ਕਰੋ ਤਾਂ ਤੁਸੀਂ ਦੂਜੇ ਬਿਮਾਰਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ। ਇਹ ਇੱਕ ਬਹੁਤ ਵੱਡਾ ਤੱਥ ਆ ਜਿਹੜਾ ਅਣਗੌਲਿਆਂ ਕੀਤਾ ਜਾ ਰਿਹਾ ਰਾਜਕਰਨਵੀਰ ਜੀ ਕਿ ਜਿਹੜੇ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਲੋਕ ਆ ਨਾ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਟਾਈਮ। ਤੇ ਸਾਡੇ ਇੱਥੇ ਤਾਂ ਕੈਂਸਰ ਪੀੜਤ ਬਹੁਤ ਨੇ, ਸਾਡੇ ਇੱਥੇ ਤੇ ਕਾਲੇ ਪੀਲੀਏ ਤੋਂ ਪੀੜਤ ਬਹੁਤ ਨੇ, ਗੁਰਦਾ ਰੋਗ ਤੋਂ ਬਹੁਤ ਪੀੜਤ ਨੇ, ਜਿਗਰ ਰੋਗ ਤੋਂ ਬਹੁਤ ਪੀੜਤ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੈਂ ਕਹੂੰਗਾ ਕਿ ਭੁੱਲ ਕਰ ਰਹੇ ਹਾਂ ਅਸੀਂ। ਠੀਕ ਹੈ, ਸਾਡੀ ਸਾਰਿਆਂ ਦੀ ਇਸ ਵੇਲੇ ਜਿਹੜੀ
ਪ੍ਰਾਇੋਰਟੀ ਆ ਉਹ ਇਹੋ ਹੀ ਆ ਕਿ ਇਸ ਲੜਾਈ 'ਚੋਂ ਜਿੱਤਿਆ ਜਾਵੇ। ਪਰ ਜਿਹੜੇ ਲੋਕ ਆਲਰੇਡੀ ਰੋਗੀ ਆ, ਜਿਹੜੇ ਲੋਕ ਪਹਿਲਾਂ ਹੀ ਤਕਲੀਫ ਦੇ ਵਿੱਚ ਆ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਛੱਡ ਦਿਓਗੇ ਤਾਂ ਬਹੁਤ ਮਾੜਾ ਹੋਏਗਾ। ਆ ਤੁਸੀਂ ਦੇਖੋ ਨਾ ਕਿੰਨੀਆਂ ਨੈਚੁਰਲੀ ਡੈਥ ਹੋਈਆਂ ਨੇ, ਕਿਸੇ ਨੂੰ ਮਿਰਗੀ ਪਈ, ਕਿਸੇ ਨੂੰ ਸਾਹ ਦਾ ਦੌਰਾ ਪਿਆ, ਸਮੇਂ ਸਿਰ ਉਹਨਾਂ ਨੂੰ ਜਾਂ ਤਾਂ ਐਂਬੂਲੈਂਸ ਨਹੀਂ ਮਿਲੀ ਜਾਂ ਇਲਾਜ ਨਹੀਂ ਮਿਲਿਆ। ਸਿੱਟਾ ਕੀ ਹੋਇਆ ਕਿ ਉਹ ਮਰ ਗਏ, ਔਰ ਮਰੇ ਤੋਂ ਬਾਅਦ ਵੀ ਉਹਨਾਂ ਦੀ ਮਿੱਟੀ ਖਰਾਬ ਕੀਤੀ ਗਈ। ਲੋਕ ਲਾਂਗੜਾ ਖਿੱਚ ਲੈਂਦੇ, ਕਹਿੰਦੇ ਸੰਸਕਾਰ ਨਹੀਂ ਹੋਣ ਦੇਣਾ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਬਾਕੀ ਮੈਂ ਕਹੂੰਗਾ ਕਿ ਜੇ ਨਿੱਜੀ ਡਾਕਟਰ ਇੱਕ ਕਹੀਏ ਕਿ ਚੰਗੀ ਭਾਵਨਾ ਦੇ ਤਹਿਤ ਇਸ ਲੜਾਈ 'ਚ ਆਉਂਦੇ ਆ, ਇਹ ਜਿਹੜਾ ਪ੍ਰਪੋਜ਼ਲ ਉਹਨਾਂ ਨੇ ਦਿੱਤਾ ਉਹਦੇ ਤੇ ਪਹਿਰਾ ਦਿੰਦੇ ਆ, ਤਾਂ ਕੋਈ ਮਾੜੀ ਗੱਲ ਨਹੀਂ ਹੈ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਤਾਂ ਕਹਿੰਦੇ ਹਰਿਆਣਾ ਸਰਕਾਰ ਦਾ ਵੀ ਐਲਾਨ ਆ, ਸਿਹਤ ਕਰਮਚਾਰੀਆਂ ਨੂੰ ਮਿਲੇਗੀ ਦੁੱਗਣੀ ਤਨਖਾਹ। ਦੇਖੋ ਮਨੋਹਰ ਲਾਲ ਖੱਟਰ ਨੇ ਜੋ ਮਰਜ਼ੀ ਹੈ, ਵੈਸੇ ਭੁੱਲਾਂ ਤੇ ਕੀਤੀਆਂ ਉਹਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ, ਉਹਦਾ ਨਤੀਜਾ ਵੀ ਲੋਕ ਉਹਨਾਂ ਨੂੰ ਤਕਰੀਬਨ ਦਿਖਾਈ ਗਏ ਸਨ, ਬੜਾ ਵੱਡਾ ਝਟਕਾ ਦੇ ਦਿੱਤਾ ਸੀਗਾ। ਪਰ ਫਿਰ ਵੀ ਆ ਕਿ ਕੁਝ ਫੈਸਲੇ ਉਹਨਾਂ ਦੇ ਜਿਹੜੇ ਹੁੰਦੇ ਆ ਨਾ ਬੜੇ ਦਿਲਚਸਪ ਹੁੰਦੇ ਆ, ਬੜੇ ਜਿੱਦਾਂ ਕਹਿ ਲਈਏ ਨਾ ਕਿ ਦਲੇਰਾਨਾ ਵੀ ਹੁੰਦੇ ਆ। ਤਾਂ ਉਹਨਾਂ ਨੇ ਜਿਸ ਤਰ੍ਹਾਂ ਅੱਜ ਫੈਸਲਾ ਕੀਤਾ ਕਿ ਅਸੀਂ ਆਪਣੇ ਡਾਕਟਰਾਂ ਨੂੰ ਦੁੱਗਣੀ ਤਨਖਾਹ ਦੇਵਾਂਗੇ, ਮਤਲਬ ਕਿ ਦੁੱਗਣੀ ਤਨਖਾਹ ਦੇਵਾਂਗੇ। ਤਾਂ ਦੂਜੀ ਚੀਜ਼ ਇਹ ਆ ਕਿ ਅਸੀਂ ਉਦੋਂ ਤੀਕ ਦੁੱਗਣੀ ਤਨਖਾਹ ਦੇਵਾਂਗੇ ਜਦ ਤੀਕ ਇਹ ਲੜਾਈ ਚੱਲਦੀ ਆ। ਸੋ ਇੱਕ ਮਹੱਤਵਪੂਰਨ ਗੱਲ ਆ ਕਿ ਉਦੋਂ ਤੀਕ ਅਸੀਂ ਦੁੱਗਣੀ ਲੜਾਈ ਦੇਵਾਂਗੇ, ਉਦੋਂ ਤੀਕ ਦੁੱਗਣੀ ਤਨਖਾਹ ਦੇਵਾਂਗੇ ਜਦੋਂ ਤੀਕ ਇਹ ਲੜਾਈ ਚੱਲਦੀ ਰਹਿੰਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬਹੁਤ ਵੱਡੀ ਹੱਲਾਸ਼ੇਰੀ ਆ ਉਹਨਾਂ ਲੋਕਾਂ ਦੀ ਜਿਹੜੇ ਮੋਰਲੇ ਮੋਰਚੇ ਤੇ ਲੜਦੇ ਪਏ ਆ। ਤੇ ਸਾਡੇ ਵਾਲਿਆਂ ਦਾ ਕੀ ਹਾਲ ਆ? ਸਾਡੇ ਵਾਲਿਆਂ ਨੇ ਪੰਜਾਬ ਪੁਲਿਸ ਨੂੰ ਮਾਰਚ ਮਹੀਨੇ ਦੀ ਤਨਖਾਹ ਨਹੀਂ ਦਿੱਤੀ, ਜਦ ਕਿ ਸਭ ਤੋਂ ਜ਼ਿਆਦਾ ਵਰਕਲੋਡ ਇਸ ਵੇਲੇ ਜੇ ਤੁਸੀਂ ਵੇਖੋਗੇ ਡਾਕਟਰਾਂ ਤੋਂ ਬਾਅਦ ਸ਼ਾਇਦ ਪੁਲਿਸ ਦੇ ਆ ਸਭ ਤੋਂ ਜ਼ਿਆਦਾ। ਤਾਂ ਦੂਜੀ ਗੱਲ ਆ ਕਿ ਕੁਛ ਨਰਸਾਂ ਜਿਹੜੀਆਂ ਕਿ ਮੈਂ ਉਹ ਗਿਣਤੀ ਦੇ ਪੱਖੋਂ 295 ਇੱਕ ਖਬਰ 'ਚੋਂ ਪੜ੍ਹੀਆਂ ਸਨ, ਪਟਿਆਲਾ ਤੋਂ, ਫਰੀਦਕੋਟ ਤੋਂ ਤੇ ਅੰਮ੍ਰਿਤਸਰ ਤੋਂ 295 ਨਰਸਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਤਾਂ ਜਿਹੜਾ ਹੁਣ ਦੇਖੋ ਛੋਟਾ ਮੁਲਾਜ਼ਮ ਹੈ ਔਰ ਜੇ ਉਹਨੂੰ ਤਨਖਾਹ ਹੀ 7-8 ਹਜ਼ਾਰ ਮਿਲਦੀ, ਜੇ ਕੋਈ ਕਾਂਟਰੈਕਟ ਬੇਸ ਤੇ ਆ, ਤਾਂ ਉਹਦਾ ਕੀ ਹਾਲ ਹੋਏਗਾ? ਔਰ ਜਦੋਂ ਤੁਸੀਂ ਮਾਇਕ ਤੌਰ ਤੇ ਸਟਰੋਂਗ ਨਹੀਂ ਹੋਵੋਗੇ, ਤੁਹਾਨੂੰ ਆਪਣੀ ਕਬੀਲਦਾਰੀ ਦੀ ਚਿੰਤਾ ਹੋਏਗੀ, ਤਾਂ ਤੁਸੀਂ ਇਹੋ ਜਿਹੀ ਲੜਾਈ ਜਿਹੜੀ ਕਿ ਜ਼ਿੰਦਗੀ ਮੌਤ ਦੀ ਲੜਾਈ ਹੈ ਉਹਦੇ ਵਿੱਚ ਕਿਵੇਂ 100% ਦੇ ਸਕੋਗੇ? ਇੱਕ ਬਹੁਤ ਵੱਡਾ ਸਵਾਲ ਆ। ਤਾਂ ਤੁਸੀਂ ਚਲੋ ਦੁੱਗਣੀ ਨਹੀਂ ਦੇ ਸਕਦੇ, ਕੋਈ ਐਕਸਟਰਾ ਬੋਨਸ ਨਹੀਂ ਦੇ ਸਕਦੇ, ਤਾਂ ਘੱਟੋ ਘੱਟ ਉਹਨਾਂ ਨੂੰ ਸਮੇਂ ਸਿਰ ਤਨਖਾਹ ਤੇ ਦਿਓ ਨਾ। ਜਿਸ ਬੰਦੇ ਨੂੰ ਆਪਣਾ ਚੁੱਲ੍ਹਾ ਬਲਣ ਦੀ ਕਿਤੇ ਨਾ ਕਿਤੇ ਫਿਕਰਮੰਦੀ ਹੈ, ਉਹ ਲੋਕਾਂ ਦੇ ਸਿਵੇ ਵੱਲ ਤੋਂ ਕਿਵੇਂ ਰੋਕੇਗਾ ਜਾ ਕੇ? ਕਿਉਂਕਿ ਉਹਨੂੰ ਤੇ ਆਪਣੇ ਚੁੱਲ੍ਹੇ ਦਾ ਫਿਕਰ ਵੀ ਰਹੇਗਾ ਨਾ ਨਾਲ। ਸੋ ਸਭ ਤੋਂ ਜ਼ਰੂਰੀ ਹੈ ਕਿ ਉਹਦੇ ਚੁੱਲ੍ਹੇ ਦਾ ਜਿਹੜਾ ਫਿਕਰ ਆ ਉਹ ਲਾਇਆ ਜਾਵੇ ਤਾਂ ਕਿ ਲੋਕਾਂ ਦੇ ਸਿਵੇ ਨਾ ਵੱਲ ਸਕਣ। ਸੋ ਜ਼ਰੂਰੀ ਆ। ਮੈਂ ਨਹੀਂ ਕਹਿੰਦਾ ਕਿ ਪੰਜਾਬ ਸਰਕਾਰ ਕੋਲ ਬਹੁਤ ਵੱਡੇ ਵਸੀਲੇ, ਆਪਾਂ ਨੂੰ ਵੀ ਪਤਾ ਜਲੂਸ ਨਿਕਲਿਆ ਪਿਆ ਇਕਨੋਮੀ ਦਾ। ਤਾਂ ਗੱਲ ਇਹ ਆ ਕਿ ਜੋ ਹੈ ਉਹਨਾਂ ਦਾ ਬਣਦਾ ਹੱਕ ਉਹ ਤੇ ਦਿਓ ਨਾ। ਤੇ ਦੂਜੀ ਗੱਲ ਇਹ ਆ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਮੁਲਾਜ਼ਮਾਂ ਦੇ ਘਰ ਕਿਸ ਤਰ੍ਹਾਂ ਚੱਲਦੇ ਆ। ਸਾਰੇ ਰਿਸ਼ਵਤਖੋਰ ਨਹੀਂ ਹੁੰਦੇ, ਸਾਰੇ ਬੇਈਮਾਨ ਭ੍ਰਿਸ਼ਟ ਨਹੀਂ ਹੁੰਦੇ। ਕੁਛ ਲੋਕ ਜਿਹੜੇ ਆ ਉਹ ਆਪਣੀ ਤਨਖਾਹ ਤੋਂ ਹੀ ਗੁਜ਼ਾਰਾ ਕਰਦੇ, ਟੱਬਰ ਪਾਲਦੇ, ਹੋਰ ਵੀ ਕੋਈ ਵਸੀਲਾ ਨਹੀਂ ਹੁੰਦਾ। ਤਾਂ ਉਹਨਾਂ ਦੇ ਜਿਹੜੇ ਰੈਗੂਲਰ ਖਰਚੇ ਆ ਉਹ ਮੁੜ ਕੇ ਦੱਬ ਲੈਂਦੇ ਉਹਨਾਂ ਨੂੰ। ਅੱਜ ਕੱਲ੍ਹ EMI ਜਿਹੜੀ ਉਹ ਵੀ ਲੈ ਲੱਤੀ ਆ, ਚਮਚੇ ਤੋਂ ਲੈ ਕੇ ਕਾਰ ਤੱਕ ਕਈ ਵਾਰ ਘਰ ਦੇ ਵਿੱਚ ਉਹ ਸਾਰਾ ਕੁਛ ਹੈ ਜਿਹੜਾ ਉਹ ਕਿਸ਼ਤਾਂ ਤੇ ਆਇਆ ਹੁੰਦਾ। ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਬਹੁਤਾ ਕੁਝ ਨਹੀਂ ਦੇ ਸਕਦੇ, ਤਾਂ ਸਮੇਂ ਸਿਰ ਉਹਨਾਂ ਦਾ ਵੇਤਨ ਜਿਹੜਾ ਬਣਦਾ, ਜੋ ਮਿਹਨਤ ਕਰਨਾ ਬਣਦਾ, ਉਹ ਜ਼ਰੂਰ ਦਿਓ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਲੁਧਿਆਣੇ ਦੇ ਵਿੱਚ ਗ੍ਰਿਫਤਾਰ ਕੀਤੇ ਨੌਜਵਾਨ ਨੂੰ ਨਿਕਲਿਆ ਕਰੋਨਾ, ਪੁਲਿਸ ਨੂੰ ਪਈ ਭਾਜੜ। ਹਾਂਜੀ, ਇਹ ਨਾ ਕੋਈ ਚੋਰ ਫੜਿਆ ਸੀਗਾ ਇਹਨਾਂ ਨੇ, ਫੋਕਲ ਪੁਆਇੰਟ ਪੁਲਿਸ ਹੈ ਜਿਹੜੀ ਲੁਧਿਆਣੇ ਦੀ। ਤਾਂ ਉਹਨਾਂ ਨੇ ਚੋਰ ਫੜ ਲਿਆ, ਚੋਰ ਨੂੰ ਚਲੋ ਉਹਨਾਂ ਨੇ ਇੰਟਰੋਗੇਟ ਵੀ ਕਰ ਲਿਆ ਹੋਏਗਾ। ਉਸ ਤੋਂ ਬਾਅਦ ਉਹਨੂੰ ਹਸਪਤਾਲ ਖੜਿਆ ਗਿਆ ਮੁਲਾਜ਼ੇ ਵਾਸਤੇ। ਜਦ ਉਹਨੂੰ ਮੁਲਾਜ਼ੇ ਵਾਸਤੇ ਖੜਿਆ ਗਿਆ ਤਾਂ ਉੱਥੇ ਡਾਕਟਰਾਂ ਨੂੰ ਕੁਛ ਲੱਛਣਾਂ ਤੋਂ ਸ਼ੱਕ ਪਿਆ। ਉਹਨਾਂ ਨੇ ਜਦ ਕੀਤਾ, ਮਤਲਬ ਕਿ ਟੈਸਟ ਟੁਸਟ ਕੀਤਾ, ਤਾਂ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ। ਜਦੋਂ ਗੱਲ ਪਹੁੰਚੀ ਪੁਲਿਸ ਵਾਲਿਆਂ ਦੇ ਕੋਲ ਤੇ ਪੁਲਿਸ ਵਾਲਿਆਂ ਦੇ ਤੇ ਭਾਦੀਆਂ ਬਣ ਗਈਆਂ। ਹੁਣ ਉਹਨੂੰ ਪਤਾ ਨਹੀਂ ਕਿਹੜੇ ਕਿਹੜੇ ਨੇ ਹੱਥ ਲਾਇਆ ਹੋਊਗਾ ਉਹਨੂੰ। ਹੱਥ ਤਾਂ ਤੈਨੂੰ ਪਤਾ ਸਾਰੇ ਹੌਲਾ ਕਰ ਲੈਂਦੇ ਕਈ ਵਾਰ ਥਾਣੇ ਦੇ ਵਿੱਚ। ਤੇ ਉੱਥੇ ਫਿਰ ਭਾਜੜ ਪੈ ਗਈ ਆ। ਅੱਧਾ ਥਾਣਾ ਦੱਸਦੇ ਆ ਕਿ ਕੁਆਰੰਟੀਨ ਕੀਤਾ ਗਿਆ। ਹੁਣ ਜਿਹੜਾ SHO ਉਹ ਤੇ ਬਹਿ ਗਿਆ ਹੋਟਲ 'ਚ ਜਾ ਕੇ, ਤੇ ਜਿਹੜੇ ਦੂਜੇ ਆ ਉਹ ਇੱਧਰ ਉੱਧਰ ਲੱਗਦੇ ਪਏ ਹੋਣੇ ਆ, ਕੁਛ ਘਰਾਂ ਨੂੰ ਚਲ ਗਏ ਹੋਣੇ ਆ। ਸੋ ਪੁਲਿਸ ਵਾਲਿਆਂ ਨੂੰ ਵੀ ਮੇਰੇ ਖਿਆਲ ਦੇ ਨਾਲ ਥਰਮਾਮੀਟਰ ਦੇਣੇ ਪੈਣਗੇ, ਕੁਛ ਸਿਖਲਾਈ ਦੇਣੀ ਪੈਣੀ ਆ ਵੀ ਜਿਹਨੂੰ ਵੀ ਫੜੋ ਪਹਿਲਾਂ ਤੁਸੀਂ ਆਪ ਹੀ ਲੱਛਣ ਚੈੱਕ ਕਰ ਲਓ ਚੰਗੀ ਤਰ੍ਹਾਂ, ਮੁੜ ਕੇ ਜੋ ਕੁਆਰੰਟੀਨ ਜਾਓਗੇ। ਸੋ ਚੋਰ ਨੂੰ ਅੱਗੇ ਤੇ ਨਾ ਪੁੱਛਦੇ ਆ, ਹੁਣ ਪਹਿਲਾਂ ਪੁੱਛਣ ਕਰਦੇ ਹੋ ਤੇਰਾ ਮੱਥਾ ਤੇ ਨਹੀਂ ਤਪਦਾ ਤੇਰਾ,
ਦੂਰੋਂ ਖੜ ਕੇ ਤੈਨੂੰ ਸਾਹ ਤੇ ਨਹੀਂ ਚੜਦਾ, ਤੈਨੂੰ ਖੰਘ ਜ਼ੁਕਾਮ ਤੇ ਨਹੀਂ ਲੱਗੀ। ਸੋ ਪੁਲਿਸ ਵਾਲੇ ਆ ਜਿਹੜੇ ਕਾਫੀ ਘਬਰੇ ਹੋਏ ਆ, ਪਰ ਉਹ 2 ਜਣੇ ਸੀਗੇ, ਇੱਕ ਦੱਸਦੇ ਆ ਕਿ ਕਾਬੂ ਆਇਆ ਸੀ ਇਹਨਾਂ ਦੇ, ਇੱਕ ਪੋਜ਼ਿਟਿਵ ਹੈ। ਹੁਣ ਦੂਸਰਾ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ ਉਹਦੇ ਬਾਰੇ ਹਾਲੇ ਅਸਪਸ਼ਟਤਾ ਹੈ ਜੀ। ਜੀ ਜੀ ਬਿਲਕੁਲ। ਅਤੇ ਇੱਥੇ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਆ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA